ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 8 ਤਰੀਕ ਆ, ਦਿਨ ਸ਼ਨਿਚਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਤੇ ਸਾਡੇ ਨਾਲ ਅਟਾਰਨੀ ਜੇ ਟਿਰਕੀਆਣਾ ਜੀ ਜੁੜੇ ਹੋਏ ਆ। ਜੇ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ, ਸੋ ਸਰੋਤਿਓ ਅੱਜ ਆਪਾਂ ਜਿਹੜੀਆਂ ਆ ਕਾਲਸ ਨਹੀਂ ਲੈ ਸਕਾਂਗੇ। ਪਿਛਲੇ ਹਫ਼ਤੇ ਐਕਚੁਅਲੀ ਇਸ ਹਫ਼ਤੇ ਹੀ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ। ਬਹੁਤ ਇੰਪੋਰਟੈਂਟ ਇਸ਼ੂ ਆ, ਉਹਦੇ ਬਾਰੇ ਆਪਾਂ ਡਿਸਕਸ਼ਨ ਕਰਨੀ ਆ। ਇੱਕ ਵਾਰੀ ਫੇਰ ਜਿਸ ਤਰ੍ਹਾਂ ਸਰੋਤਿਆਂ ਨੂੰ ਪਤਾ ਹੀ ਆ ਵੀ ਇਹ ਜਿਹੜਾ ਪੂਰਾ ਹਫ਼ਤਾ ਆ, ਇਹ ਘੱਲੂ ਘਾਰੇ ਵਾਲਾ ਹਫ਼ਤਾ ਆ। ਆਪਾਂ ਜੋ ਸ਼੍ਰੀ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਤੇ ਹੋਰ 38 ਦੇ ਕਰੀਬ ਗੁਰੂ ਘਰਾਂ ਦੇ ਉੱਤੇ ਉਸ ਟਾਈਮ ਦੀ ਜਿਹੜੀ ਇੰਦਰਾ ਗਾਂਧੀ ਦੀ ਸਰਕਾਰ ਸੀ ਜਿਸ ਨੇ ਅਟੈਕ ਕੀਤਾ ਸੀ, ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਯਾਦ ਕਰ ਰਹੇ ਹੈਗੇ ਆ। ਸੋ ਬਹੁਤੇ ਪ੍ਰੋਗਰਾਮ ਸਾਡੇ ਉਹਨਾਂ ਨੂੰ ਹੀ ਸਮਰਪਿਤ ਆ। ਸਾਰੇ ਹਫ਼ਤੇ ਤੁਸੀਂ ਸੁਣੇ ਹੈਗੇ ਆ, ਪਰ ਨਾਲ ਦੀ ਨਾਲ ਜੋ ਕੁਝ ਵਾਪਰਿਆ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਹੈਗੇ ਆ। ਸੋ ਅੱਜ ਸਾਡਾ ਅਪਡੇਟ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਜੋ ਆ ਉਹਦੇ ਵਿੱਚ ਸਪੈਸ਼ਲ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਆਪਾਂ ਖਬਰਾਂ 'ਚ ਵੀ ਸਾਂਝਾ ਕੀਤਾ ਸੀ, ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਆ। ਬਹੁਤ ਲੱਗਦਾ ਲਗਭਗ ਸੇਮ ਹੀ ਆ ਵੀ ਜਿੱਦਾਂ ਟਰੰਪ ਉਹਨਾਂ ਨੇ ਕੀਤਾ ਸੀ। ਸੋ ਉਹਦੇ ਬਾਰੇ ਆਪਾਂ ਕੀ ਡਿਸਕਸ ਕਰਨ ਜਾ ਰਹੇ ਆ ਅਟਾਰਨੀ ਜੇ ਟਿਰਕੀਆਣਾ ਜੀ। ਸੋ ਦੋ ਤਿੰਨ ਚੀਜ਼ਾਂ ਹੁਣ ਕਾਫੀ ਜਿਹੜਾ ਇਹਦਾ ਰੌਲਾ ਵਿਵਾਦ ਜਿਹੜਾ ਕੋਰਟਾਂ ਦੇ ਵਿੱਚ ਵੀ ਛਿੜਿਆ ਹੋਇਆ। ਸੋ ਆਪਾਂ ਜਿਹੜਾ ਪਹਿਲਾਂ ਵੀ CLP ਸਰਕਮਵੈਂਸ਼ਨ ਆਫ ਲਾਫੁਲ ਪਾਥਵੇਜ਼ ਨੂੰ ਜਿੱਦਾਂ ਕਲੈਪ ਦੇ ਨਾਂ ਨਾਲ ਜਿੱਦਾਂ ਉਹਦੇ ਵਿੱਚ ਜਾਣਿਆ ਜਾਂਦਾ ਕੋਰਟਾਂ ਦੇ ਵਿੱਚ, ਹਨਾ ਜੀ, ਕਲੈਪ ਲਾਤੀ ਬੰਦੇ ਦੇ ਉੱਤੇ। ਤੇ ਕਲੈਪ ਹੈਗੀ ਇਹ ਹੈ ਕਿ ਜਦੋਂ ਬੰਦਾ ਮਈ ਦੇ ਵਿੱਚ ਮਈ ਤੋਂ ਬਾਅਦ ਚ 2023 ਤੋਂ ਬਾਅਦ ਚ ਜਦੋਂ ਵੀ ਜਿਹੜਾ ਅਮਰੀਕਾ ਆਇਆ ਉਹਨੂੰ ਸਿੱਧੇ ਇਸ ਗੱਲ ਤੇ ਅਸਾਈਲਮ ਉਹਦਾ ਡਿਨਾਈ ਕੀਤਾ ਜਾ ਸਕਦਾ ਕਿ ਇੱਥੇ ਕਲੈਪ ਜਿਹੜੀ ਲੱਗਦੀ ਹੈ। ਜੀ, ਤੇ ਆਪਾਂ ਕਈ ਵਾਰੀ ਰੇਡੀਓ 'ਚ ਵੀ ਡਿਸਕਸ ਕੀਤਾ, ਕਈ ਵਾਰੀ ਸਾਨੂੰ ਇਹ ਵੀ ਦੱਸਿਆ ਸੀਗਾ ਕਿ ਕਈ ਵਾਰੀ ਲੋਕੀ ਕੰਸਲਟੇਸ਼ਨ ਕਰਕੇ ਵੀ ਪੁੱਛਦੇ ਆ ਜਾਂ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਕਿਹਾ ਵੀ ਉੱਥੇ ਕਿ ਨਹੀਂ ਨਾ ਉਹ ਤੁਸੀਂ ਇਹ ਰੂਲ ਜਿਹੜੇ ਲਾਗੂ ਆ। ਜੀ, ਪਰ ਜਿਹੜੀ ਕਾਫੀ ਜਨਤਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੀ ਅਮਰੀਕਾ ਫਿਰ ਵੀ ਆਈ ਆ ਤੇ ਹੁਣ ਉਹ ਜਿਹੜਾ ਕਲੈਪ ਆ ਉਹਦਾ ਕੋਰਟ ਦੇ ਵਿੱਚ ਜਿਹੜੇ ਸਰਕਾਰ ਨੇ ਅਪਲਾਈ ਕਰਨਾ ਸ਼ੁਰੂ ਕਰਤਾ, ਉਹ ਸਿੱਧੇ ਬੰਦੇ ਦਾ ਕੇਸ ਜਿਹੜਾ ਇਹ ਕਹਿ ਕੇ ਰਿਜੈਕਟ ਕਰ ਸਕਦੇ ਆ ਕਿ ਇਹਨੇ ਜਿਹੜਾ ਇੱਥੇ ਕੋਈ ਐਕਸੈਪਸ਼ਨ ਜਿਹੜੀ ਲਾਗੂ ਨਹੀਂ ਹੁੰਦੀ, ਇਹਨੇ ਅਸਾਈਲਮ ਜਿਹੜਾ ਫਾਈਲ ਨਹੀਂ ਕੀਤਾ। ਤੇ ਜਿਹੜੀਆਂ ਵੀ ਉਹ ਗੱਲਾਂ ਸੀਗੀਆਂ ਕਿ ਮੇਰੇ ਤੇ ਮੈਕਸੀਕੋ 'ਚ ਹਮਲਾ ਹੋ ਗਿਆ, ਏਦਾਂ ਹੋ ਗਿਆ, ਮੈਨੂੰ ਉਹਨਾਂ ਨੇ ਲੁੱਟ ਲਿਆ, ਮਾਫੀਆ ਪੈ ਗਿਆ ਮੈਨੂੰ, ਉਹ ਕੋਈ ਵੀ ਜਿਹੜੀ ਐਕਸੈਪਸ਼ਨ ਆ ਉਹ ਚੱਲਦੀ ਨਹੀਂ ਹੈਗੀ। ਸੋ ਜੀ। ਬੇਸਿਕਲੀ ਉਹਨਾਂ ਦਾ ਇਹ ਹੈ ਕਿ ਪ੍ਰੋਪਰ ਤੁਸੀਂ ਕੀ ਮੈਕਸੀਕੋ ਦੇ ਵਿੱਚ ਪ੍ਰੋਟੈਕਸ਼ਨ ਮੰਗੀ ਸੀਗੀ, ਕੀ ਉਹਦਾ ਫਾਈਨਲ ਜਿਹੜਾ ਰਿਜ਼ਲਟ ਆ ਉਹਦਾ ਐਵੀਡੈਂਸ ਤੁਹਾਡੇ ਕੋਲ ਉਹ ਪੂਰਾ ਮੰਗਦੇ ਆ ਕਿ ਅਸਾਈਲਮ ਫਾਈਲ ਹੋਣਾ ਚਾਹੀਦਾ ਤੇ ਡਿਨਾਈ ਹੋਣਾ ਚਾਹੀਦਾ। ਤੇ ਇੱਕ ਵਾਰੀ ਫਿਰ ਜੀ ਆਪਾਂ ਕਲੀਅਰ ਕਰਦੇ ਜਾਈਏ ਜਿੰਨੇ ਵੀ ਸਾਡੇ ਸਰੋਤੇ ਆ, ਕਿਉਂਕਿ ਕਾਲ ਸਾਡੇ ਰੇਡੀਓ ਤੇ ਵੀ ਬਹੁਤ ਆਉਂਦੀਆਂ ਰਹਿੰਦੀਆਂ। ਜੋ ਲੋਕ ਮੈਕਸੀਕੋ ਥਾਣੀ ਆ ਰਹੇ ਆ ਜਾਂ ਜੋ ਲੋਕ ਕੈਨੇਡਾ ਥਾਣੀ ਆ ਰਹੇ ਆ, ਸੋ ਉਹਨਾਂ ਨੂੰ ਪਹਿਲਾਂ ਕੀ ਕਰਨਾ ਪੈਣਾ ਜੇ ਉਹਨਾਂ ਨੇ ਇੱਥੇ ਪੋਲੀਟੀਕਲ ਅਸਾਈਲਮ ਅਪਲਾਈ ਕਰਨਾ? ਸੋ ਹੁਣ ਤਾਂ ਕਾਫੀ 2-3 ਅਲੱਗ-ਅਲੱਗ ਰੂਲ ਆ, ਮਤਲਬ ਇਹਨੂੰ ਆਪਾਂ ਮਿਕਸ ਨਹੀਂ ਕਰ ਸਕਦੇ ਕਿ ਕੈਨੇਡਾ ਵਾਲਿਆਂ ਨੇ ਕਿੱਦਾਂ ਕਰਨਾ ਹੈ, ਉਹਨੇ ਕਿੱਦਾਂ ਕਰਨਾ। ਆਪਾਂ ਅੱਜ ਸਿਰਫ ਸਰਦਰਨ ਬਾਰਡਰ ਦੀ ਜਿਹੜੀ ਗੱਲ ਕਰਾਂਗੇ ਜੀ, ਕਿਉਂਕਿ ਕਾਫੀ ਲੰਬਾ ਟੌਪਿਕ ਆ। ਕੈਨੇਡਾ ਲਈ ਤਾਂ ਹੋਰ ਵੀ ਵਿੱਚ ਟੂਟੀ ਕਈ ਸਾਰੀਆਂ ਜਿਹੜੀਆਂ ਚੀਜ਼ਾਂ ਜੀ, ਵਿੱਚ ਪੈ ਜਾਂਦੀਆਂ। ਸੋ ਠੀਕ ਹੈ। ਜਿਹੜਾ ਇਹਨਾਂ ਨੇ ਸਦਰਨ ਬਾਰਡਰ ਦੀ ਗੱਲ ਕਰ ਰਹੇ ਆ ਜਾਂ ਸਦਰਨ ਬਾਰਡਰ ਦੇ ਨਾਲ ਜਿਹੜਾ ਈਸਟਰਨ ਜਾਂ ਵੈਸਟਰਨ ਕੀ ਮੈਕਸੀਕੋ ਵੱਲੋਂ ਜਾਂ ਫਲੋਰੀਡਾ ਵੱਲੋਂ, ਕੈਲੀਫੋਰਨੀਆ ਵੱਲੋਂ ਇੱਧਰੋਂ ਜਿਹੜੇ ਲੋਕੀ ਟੱਪਦੇ ਆ ਉਹਨਾਂ ਦੇ ਰਿਲੇਟਿਡ ਆ ਇਹ ਰੂਲ, ਕਿਉਂਕਿ ਜ਼ਿਆਦਾ ਪ੍ਰੋਬਲਮ ਹੀ ਇਹਨਾਂ ਨੂੰ ਸਦਰਨ ਬਾਰਡਰ ਤੋਂ ਆ। ਬਿਲਕੁਲ ਜੀ, ਤੇ ਪ੍ਰੋਬਲਮ ਇਹ ਸੀਗੀ ਕਿ ਹੁਣ ਕਾਫੀ ਲੋਕੀ ਜਿਹੜੇ ਆਏ ਆ, ਸਪੈਸ਼ਲੀ ਜਿਹੜੇ ਹੁਣ ਸੈਂਟਾ ਐਨਾ ਕੋਰਟ ਦੇ ਵਿੱਚ ਆ, ਉੱਥੇ ਛੇਤੀ ਤਰੀਕ ਆ ਜਾਂਦੀ ਹੈ ਜਿਹੜੀ 6 ਮਹੀਨੇ 7 ਮਹੀਨੇ 8 ਮਹੀਨੇ 'ਚ। ਤੇ ਜਿਹੜੇ ਨਵੇਂ ਬੰਦੇ ਹੁਣ ਆਏ ਆ ਮਈ 2023 ਜਾਂ ਉਸ ਤੋਂ ਬਾਅਦ, ਉਹਨਾਂ ਦੀਆਂ ਤਰੀਕਾਂ ਜਿਹੜੀਆਂ ਸੈਂਟਾ ਐਨਾ ਪੈ ਰਹੀਆਂ ਤੇ ਉਹ ਤਰੀਕ ਵੀ ਜਿਹੜੀ ਆ ਕਿਸੇ ਕੋਰਟ ਦੇ ਵਿੱਚ ਕਈ ਵਾਰੀ ਮੂਵ ਨਹੀਂ ਹੋਣ ਦਿੰਦੇ। ਤੇ ਇਹਦੇ ਵਿੱਚ ਜਿਹੜਾ ਬੰਦਾ ਸੁਣਦਾ ਉਹ ਇਹ ਹੈ ਕਿ ਵਰਕ ਪਰਮਿਟ ਦੇ ਲਾਲਚ ਦੇ ਵਿੱਚ ਨਾ ਪਾਓ। ਜੇ ਤੁਸੀਂ ਵਾਕਈ ਮੂਵ ਹੋਣਾ ਵਾ ਤੁਸੀਂ ਤੇ ਤੁਸੀਂ ਨਹੀਂ ਸੈਂਟਾ ਐਨਾ ਜਾਂ ਉਹ ਏਰੀਆ 'ਚ ਰਹਿੰਦੇ ਆ ਤੇ ਜਿੱਥੇ ਤੁਸੀਂ ਜਾਂਦੇ ਆ ਨਾ ਉੱਥੇ ਆਪਣਾ ਜਿਹੜਾ ਕੇਸ ਉਹ ਮੂਵ ਕਰਾਓ। ਸੋ ਜੀ, ਕਈ ਸਾਰੇ ਲੋਕੀ ਜਿਹੜੇ ਆ ਉਹ ਵਰਕ ਪਰਮਿਟ ਦੇ ਲਾਲਚਾਂ ਨੂੰ ਤੇ ਭਾਵੇਂ ਮੂਵ ਵੀ ਕਰ ਗਏ ਆ ਉੱਥੋਂ ਦੀ ਏਰੀਆ 'ਚ ਤੇ ਉੱਥੇ ਹੀ ਜਿਹੜਾ ਟਿਕੇ ਰਹਿੰਦੇ ਆ ਤੇ ਅਲਟੀਮੇਟਲੀ ਜਿਹੜੇ ਜੱਜ ਆ ਜਦੋਂ ਤਰੀਕ ਪਾ ਦਿੰਦੇ ਆ ਉਹ ਮੂਵ ਨਹੀਂ ਕਰ ਰਹੇ, ਤਰੀਕ ਅੱਗੇ ਕੰਟੀਨਿਊ ਨਹੀਂ ਕਰ ਰਹੇ। ਤੇ ਉਹਦੇ ਵਿੱਚ ਇੱਕ ਹੋਰ ਗੱਲ ਦੱਸਦੀ ਹੈ ਕਿ ਜਦੋਂ ਜੱਜ ਨੇ ਕਈ ਵਾਰੀ ਤਰੀਕ ਦੇ ਦਿੱਤੀ ਆ, ਜਿਹੜੇ ਤਾਂ ਪੁਰਾਣੇ ਅਸਾਈਲਮ ਵਾਲੇ ਆਏ ਆ ਜਾਂ ਜਿਹਨਾਂ ਦੇ ਸੱਜਣ ਮਿੱਤਰ ਹੈਗੇ ਉਹਨਾਂ ਨੂੰ ਤਾਂ ਪਤਾ ਕਿ ਕੋਰਟ ਕਚਹਿਰੀ ਦਾ ਕੰਮ ਕਿੱਦਾਂ ਚੱਲਦਾ। ਉਹਨਾਂ ਨੂੰ ਉਹਨਾਂ ਦੇ ਨਾਲ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ। ਕਈ ਵਾਰੀ ਜਿਹੜਾ ਨਵਾਂ
ਨਵੀਂ ਜਿਹੜੀ ਜਨਰੇਸ਼ਨ ਕਈ ਵਾਰੀ ਆਉਂਦੀ ਹੈ ਨਾ, ਉਹਨਾਂ ਨੂੰ ਏਦਾਂ ਲੱਗਦਾ ਕਿ ਕੋਈ ਨਹੀਂ ਬਹਾਨਾ ਲਾ ਦਾਂਗੇ। ਤੇ ਏਦਾਂ ਹੋਇਆ ਕਿ ਉਹਨੇ ਕਈ ਵਾਰੀ ਸੱਜਣ ਮਿੱਤਰ ਸਲਾਹ ਦੇ ਦਿੰਦਾ ਕਿ ਜਾ ਕੇ ਡਾਕਟਰ ਦੀ ਲੈਟਰ ਦਿਖਾ ਦੇਈਂ ਉਹਨੂੰ ਤੂੰ ਕਹਿ ਦੀ ਮੈਂ ਬਿਮਾਰ ਸੀਗਾ, ਤੂੰ ਕਹਿ ਦੀ ਮੈਂ ਅੱਜ ਪ੍ਰੀਪੇਅਰਡ ਨਹੀਂ ਆਇਆ, ਏਦਾਂ ਨਹੀਂ ਆ। ਸੋ ਉਹ ਕਈ ਵਾਰੀ ਨਾ ਬੰਦੇ ਨੂੰ ਜਾ ਕੇ ਹੀ ਪਤਾ ਲੱਗਦਾ ਕਿ ਜੱਜਾਂ ਦਾ ਆਪਣਾ-ਆਪਣਾ ਸੁਭਾਅ ਆ। ਕਈ ਜਿਹੜੇ ਜੱਜ ਆ ਉਹਨਾਂ ਨੇ ਤਰੀਕ ਜਦੋਂ ਸੈੱਟ ਕੀਤੀ ਆ ਤਾਂ ਉਹਨਾਂ ਨੇ ਤਰੀਕ ਤੇ ਕੇਸ ਸੁਣਨਾ ਹੀ ਸੁਣਨਾ ਵਾ। ਭਾਵੇਂ ਤੁਸੀਂ ਵਕੀਲ ਨਾਲ ਜਾਓ, ਭਾਵੇਂ ਬਿਨਾਂ ਵਕੀਲ ਦੇ ਜਾਓ, ਭਾਵੇਂ ਡਾਕੂਮੈਂਟ ਜਮ੍ਹਾਂ ਕਰਾਏ ਆ ਜਾਂ ਨਹੀਂ ਕਰਾਏ ਆ। ਤੇ ਉਹ ਕਈ ਵਾਰੀ ਦੁਬਾਰਾ ਜਿਹੜਾ ਨਹੀਂ ਉਹ ਕਰਦੇ, ਸੋ ਏਦਾਂ ਵੀ ਕਈ ਲੋਕੀ ਜਿਹੜੇ ਫਸ ਜਾਂਦੇ ਆ। ਸੋ ਏਦਾਂ ਕਿ ਉੱਥੇ ਵਕੀਲ ਦੀ ਆਪਣੀ ਗੱਲ ਸੁਣੋ ਤੇ ਉਹ ਜਿਹੜੀ ਤਰੀਕ ਸੈੱਟ ਕੀਤੀ ਆ, ਉਹਨਾਂ ਪੰਗੇ ਨਾ ਲਓ। ਸੋ ਲੇਟਲੀ ਇਹ ਵੀ ਬੜੀ ਅਟੈਂਸ਼ਨ 'ਚ ਆਇਆ, ਹੋਰਾਂ ਵਕੀਲਾਂ ਨਾਲ ਵੀ ਗੱਲ ਕੀਤੀ ਆ ਕਿ ਕਈ ਵਾਰੀ ਬੰਦਾ ਵੈਸੇ ਹੀ ਗੇਅਰ 'ਚ ਆਪਣਾ ਫਸਾ ਲੈਂਦਾ ਕਿ ਨਹੀਂ ਮੈਂ ਅੱਗੇ ਨਹੀਂ ਵਧਣਾ ਤੇ ਮੈਂ ਰੈਡੀ ਨਹੀਂ ਹੈਗਾ ਤੇ ਮੈਂ ਤਰੀਕ ਜਿਹੜੀ ਆ ਨਹੀਂ ਸੁਣਨੀ ਆ। ਤੇ ਉਹ ਕਈ ਵਾਰੀ ਜੱਜ ਕੰਟੀਨਿਊਏਸ਼ਨ ਦੇ ਦਿੰਦੇ ਆ, ਕੰਟੀਨਿਊਅਸ ਦੇ ਦਿੰਦੇ ਆ 1-2 ਮਹੀਨੇ ਦੀ, 3 ਮਹੀਨੇ ਦੀ, ਕਈ ਵਾਰੀ ਨਹੀਂ ਵੀ ਦਿੰਦੇ। ਉਹ ਕਹਿੰਦੇ ਕਿ ਨਹੀਂ ਕੋਰਟ ਦਾ ਟਾਈਮ ਨਹੀਂ ਆਪਾਂ ਖਰਾਬ ਕਰਨਾ। ਤੇ ਇਹ ਸਾਰੇ ਕਾਸੇ ਦੇ ਵਿੱਚ ਹੁਣ ਜਿਹੜੇ ਜਿਹਨਾਂ ਤੇ ਕਲੈਪ ਲੱਗੀ ਆ, ਉਹਨਾਂ ਦਾ ਕੇਸ ਉਹ ਚੀਜ਼ ਕਰਕੇ ਫੇਲ ਹੋਊਗਾ, ਉਹਦੀ ਕੋਈ ਤੋੜ ਨਹੀਂ ਇਹਦੇ ਵਿੱਚ ਹੈਗਾ। ਤੇ ਕਾਫੀ ਜਿਹੜਾ ਇੱਕ ਟਾਈਮ ਸੀਗਾ 9th ਸਰਕਟ 'ਚ ਕੇਸ ਕੁਛ ਚੱਲਦੇ ਸੀਗੇ, ਉਹਨਾਂ ਨੇ ਵਾਪਸ ਲੈ ਲਏ ਆ। ਸੋ ਉਹ ਹੁਣ ਜਿਹੜੇ ਬਾਅਦ 'ਚ ਆਏ ਆ, ਜਿਹਨਾਂ ਦੀ ਤਰੀਕ ਆ ਰਹੀ ਆ, ਉਹਨਾਂ ਨੂੰ ਪ੍ਰੋਬਲਮ ਆਊਗੀ। ਤੇ ਇਹ ਜਿਹੜੇ ਹੁਣ ਨਵੇਂ ਰੂਲ ਔਨ ਟੌਪ ਆਫ ਦੈਟ ਜਿਹੜੇ ਕਲੈਪ ਤੋਂ ਬਾਅਦ ਇਹਨੇ ਹੁਣ ਹੋਰ ਇੱਕ ਜੂਨ 5 ਨੂੰ ਇਸੇ ਹਫ਼ਤੇ ਹੋਰ ਇਹਨੇ ਰੂਲ ਜਿਹੜੇ ਪਾਸ ਕਰਤੇ ਆ, ਜਿਹਦੇ ਨਾਲ ਕਿ ਜਿਹੜੇ ਨਵੇਂ ਲੋਕੀ ਆ ਰਹੇ ਆ, ਤੁਸੀਂ ਆਪਣੇ ਜੇ ਇੰਸਟਾਗ੍ਰਾਮ ਤੇ ਜਾਓ ਦੇਖੋ ਕਿੰਨੇ ਲੋਕ ਪੁੱਛਦੇ ਆ, ਉਹਨਾਂ ਨੂੰ ਸਾਰਿਆਂ ਨੂੰ ਜਵਾਬ ਇਹੀ ਹੁੰਦਾ ਕਿ ਨਹੀਂ ਭਾਈ ਨਾ ਹੀ ਇੱਥੇ ਇਸ ਵੇਲੇ। ਜੀ, ਤੇ ਉਹ ਤੁਸੀਂ ਆਪਣੇ ਪੈਸੇ ਵੀ ਵੇਸਟ ਕਰੋਗੇ, ਮੈਨੂੰ ਪਤਾ ਨਹੀਂ ਹੁਣ ਏਜੰਟ ਕੀ ਸਬਜ਼-ਬਾਗ ਦਿਖਾ ਰਹੇ ਆ ਲੋਕਾਂ ਨੂੰ ਜਾਂ ਲੋਕੀ ਕਈ ਵਾਰੀ 1-2 ਸਾਲ ਬਿਹਾਈਂਡ ਚੱਲ ਰਹੇ ਹੁੰਦੇ ਕਿ ਮੇਰਾ ਦੋਸਤ ਪੱਕਾ ਹੋ ਗਿਆ, ਮੇਰਾ ਗੁਆਂਢੀ ਪੇਂਡੂ ਪੱਕਾ ਹੋ ਗਿਆ। ਤੇ ਇਹਦੇ ਵਿੱਚ ਹੁਣ ਮਈ 2023 ਤੋਂ ਬਾਅਦ ਵਾਲੇ ਕੇਸਾਂ ਦੀ ਪ੍ਰੋਬਲਮ ਆ ਤੇ ਹੁਣ ਜੂਨ 5 ਤੋਂ ਬਾਅਦ ਜਿਹੜੇ ਬਾਰਡਰ ਟੱਪ ਰਹੇ ਆ, ਉਹਨਾਂ ਨੂੰ ਤਾਂ ਹੋਰ ਵੀ ਜ਼ਿਆਦਾ ਜਿਹੜੀਆਂ ਪ੍ਰੋਬਲਮਸ ਆ, ਉਹ ਆਪਾਂ ਜਿਹੜੀਆਂ ਅੱਜ ਡਿਸਕਸ ਕਰਾਂਗੇ। ਜੀ। ਸੋ ਜਿਹੜਾ ਇੱਕ ਇਹ ਨਵਾਂ ਰੂਲ ਆ ਰਿਹਾ, ਉਹਦੇ ਬਾਰੇ ਦੱਸੋ ਥੋੜ੍ਹਾ ਜਿਹੜਾ ਇਹਨਾਂ ਨੇ ਬਾਈਡਨ ਹੋਣਾਂ ਨੇ ਸੋ ਸਾਈਨ ਬਾਈਡਨ ਸਰਕਾਰ ਨੇ ਇਹ ਪਾਸ ਕੀਤਾ ਜੀ, ਤੇ ਟਿਊਜ਼ਡੇ ਨੂੰ ਜੂਨ 4 ਨੂੰ ਇਹਨੇ ਜਿਹੜੀਆਂ ਇਹ ਅਨਾਉਂਸਮੈਂਟ ਕੀਤੀ ਸੀਗੀ 5 ਜੂਨ 5 ਤੋਂ ਇਹ ਰੂਲ ਇਹ ਇਫੈਕਟਿਵ ਆ ਰੂਲ ਇਮੀਡੀਏਟਲੀ। ਇਹ ਮਤਲਬ ਇਹ ਨਹੀਂ ਕਿ ਆਊਗਾ ਇੱਕ ਦਿਨ ਜਾਂ ਏਦਾਂ ਹੋਊਗਾ, ਇਹ ਰੂਲ ਹੁਣ ਲੱਗ ਚੁੱਕਾ ਵਾ ਇਹ, ਠੀਕ ਹੈ। ਇਹਦਾ ਮੈਂ ਇੱਕ ਇਹ ਵੀ ਦੇਖ ਰਿਹਾ ਸੀ ਸ਼ਾਇਦ ACLU ਨੇ ਕਹਿੰਦੇ ਵੀ ਅਸੀਂ ਫਾਈਟ ਵੀ ਕਰਾਂਗੇ, ਪਰ ਪਤਾ ਨਹੀਂ ਹੁਣ। ਦੇਖਦੇ ਆ ਕਿੱਦਾਂ ਫਾਈਟ ਕਰੂਗੇ ਹੁਣ ਸਰਕਾਰਾਂ ਦੋਨੋਂ ਹੀ ਜਦੋਂ ਐਂਟੀ ਹੋਈਆਂ ਵਾ ਤੇ ਜੀ, ਕ੍ਰਾਈਸਿਸ ਵੀ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਦਾ ਸੋਲਵ ਕਰਨਾ ਚਾਹੀਦਾ ਵੀ ਹੈਗਾ ਜੀ, ਕਿਉਂਕਿ ਜ਼ਿਆਦਾ ਇਹਨੇ ਫਲੱਡ ਗੇਟ ਜਿਹੜੇ ਖੋਲ੍ਹਦੇ ਸੀਗੇ ਤੇ ਹੁਣ ਇਹਨੇ ਜਿੱਤਣਾ ਨਹੀਂ ਇਲੈਕਸ਼ਨ ਦੇ ਵਿੱਚ ਜੇ ਇਹਨੇ ਸਹੀ ਮੈਜਰ ਨਾ ਲਏ ਕਿਉਂਕਿ ਅਮਰੀਕਨ ਜਿਹੜੇ ਲੋਕੀ ਆ ਦੁਖੀ ਆ ਗਏ ਜੀ, ਤੇ ਹੁਣ ਕੀ ਸੀਗਾ ਕਿ ਰੂਲ ਦੇ ਵਿੱਚ ਬਾਈਡਨ ਹੈਰਿਸ ਐਡਮਿਨਿਸਟ੍ਰੇਸ਼ਨ ਨੇ ਇਹ ਰੂਲ ਪਾਸ ਕੀਤਾ ਜੀ, ਤੇ ਰੂਲ ਦਾ ਬੇਸਿਕਲੀ ਮਕਸਦ ਇਹੀ ਸੀਗਾ ਕਿ ਬਾਰਡਰ ਦੀ ਸਿਕਿਉਰਿਟੀ ਨੂੰ ਵਧਾਉਣਾ ਤੇ ਕਾਫੀ ਸਾਰੇ ਇਹਨਾਂ ਨੇ ਇਦਾਂ ਦੇ ਵਿੱਚ ਜਿਹੜੀਆਂ ਚੇਂਜਸ ਕੀਤੀਆਂ ਜਿਹਦੇ ਕਰਕੇ ਕਿ ਅਸਾਈਲਮ ਜਿਹੜਾ ਹੈਗਾ ਉਹ ਹੁਣ ਹੋਰ ਜ਼ਿਆਦਾ ਸਟ੍ਰਿਕਟ ਜਿਹੜਾ ਇਹਨਾਂ ਨੇ ਪ੍ਰੋਸੈਸ ਕਰਤਾ ਤੇ ਜਿਹੜੇ ਉਹਦੇ ਕਨਸੀਕੁਐਂਸ ਸੀਗੇ ਕਿ ਬੰਦਾ ਬਾਰਡਰ ਟੱਪ ਕੇ ਆਊਗਾ ਉਹ ਜਿਹੜੇ ਕਨਸੀਕੁਐਂਸਸ ਆ ਉਹ ਵੀ ਵਧਾਤੇ ਆ ਸਜ਼ਾਵਾਂ ਜਿਹੜੀਆਂ ਉਹ ਵਧਾਤੀਆਂ ਤੇ ਮੁੱਖ ਦੀ ਗੱਲ ਇਹਦੀ ਇਹ ਸੀਗੀ ਕਿ ਜਦੋਂ ਉਹ ਕਹਿੰਦੇ ਕਿ ਜਦ ਤੱਕ ਜਿਹੜੇ ਐਨਕਾਊਂਟਰ ਜਿਹੜੇ ਬਾਰਡਰ ਪਾਸਿੰਗ ਜਿਹੜਾ ਇਸ ਵੇਲੇ 4 ਤੋਂ 5000 ਬੰਦਾ ਐਵਰੀਡੇ ਟੱਪ ਰਿਹਾ ਔਨ ਜੀ, ਐਵਰੇਜ ਉਹ ਕਹਿੰਦੇ ਕਿ ਜਦ ਤੱਕ ਇਹ ਨੰਬਰ ਹਾਈ ਰਹੂਗਾ ਤਦ ਤੱਕ ਇਹ ਰੂਲ ਰਹੂਗਾ ਕਿਉਂਕਿ ਨੰਬਰ ਬਹੁਤ ਜ਼ਿਆਦਾ ਹਾਈ ਆ ਤੇ ਉਹਨਾਂ ਕੋਲ ਕੋਈ ਹੋਰ ਜਿਹੜੀ ਆਪਸ਼ਨ ਨਹੀਂ ਹੈਗੀ ਤੇ ਇਹਨਾਂ ਨੇ ਕਾਫੀ ਸਾਰੇ ਲੋਕਾਂ ਨੂੰ ਜਿਹੜਾ ਸੀਗਾ ਕਿਹਾ ਕਿ ਤੁਸੀਂ ਅਸਾਈਲਮ ਫਾਈਲ ਨਹੀਂ ਕਰ ਸਕਦੇ ਤੇ ਕੁਛ ਇੱਕ ਇਹਨਾਂ ਨੇ ਐਕਸੈਪਸ਼ਨਸ ਵੀ ਜਿਹੜੀਆਂ ਦਿੱਤੀਆਂ ਤੇ ਜਿਹੜਾ ਇਹਨਾਂ ਦਾ ਪ੍ਰੋਸੈਸ ਸੀਗਾ ਕਿ ਕੌਣ ਅਸਾਈਲਮ ਫਾਈਲ ਕਰ ਸਕਦਾ ਨਹੀਂ ਕਰ ਸਕਦਾ ਉਹਦੇ ਵਿੱਚ ਜਿਹੜਾ ਸਟੈਂਡਰਡ ਸੀਗਾ ਉਹ ਵੀ ਇਹਨੇ ਸਟ੍ਰਿਕਟ ਕਰਤਾ ਕਿ ਕਿਹਦੀ ਆਪਾਂ ਕ੍ਰੈਡੀਬਲ ਫੇਅਰ ਇੰਟਰਵਿਊ ਜਿਹਨੂੰ ਬਿਆਨ ਕਹਿੰਦੇ ਉਹ ਪਾਸ ਕਰਨੇ ਆ ਕਿਹਦੇ ਆਪਾਂ ਫੇਲ ਕਰਨੇ ਆ ਸੋ ਉਹਨੂੰ ਵੀ ਇਹਨਾਂ ਨੇ ਥੋੜਾ ਜਿਹਾ ਜਿਹੜਾ ਔਖਾ ਕਰਤਾ ਤੇ ਇਹ ਹੁਣ ਜਿੱਦਾਂ 3 ਸਾਲਾਂ ਤੋਂ ਤੁਸੀਂ ਦੇਖਦੇ ਆ ਪਹਿਲਾਂ ਟਾਈਟਲ 42 ਸੀਗਾ ਜਿਹੜੇ ਹੈਲਥ ਗਰਾਊਂਡ ਕਰਕੇ ਰੋਕ ਦਿੰਦੇ ਸੀਗੇ ਬਾਈਡਨ ਪਹਿਲਾਂ ਟਰੰਪ ਦੀ ਨਿੰਦਿਆ ਕਰਦਾ ਸੀਗਾ ਉਹਨੇ ਫਿਰ ਉਹਨੇ ਵੀ ਟਾਈਟਲ 42 ਜਾਰੀ ਰੱਖਿਆ ਫਿਰ ਜਿਹੜਾ ਬਾਈਡਨ ਸੀਗਾ ਉਹਦੇ ਟ੍ਰਾਂਜ਼ਿਟ ਬੈਨ ਕੀ ਥਰਡ ਕੰਟਰੀ ਚ ਅਸਾਈਲਮ ਲਾਣਾ ਉਹਦੀ ਨਿੰਦਿਆ ਕਰਦਾ ਸੀਗਾ ਫਿਰ ਉਹਨੇ ਉਹ ਵੀ ਵਾਪਸ ਲੈ ਕੇ ਆ ਗਿਆ ਤੇ ਹੁਣ ਉਸ ਤੋਂ ਬਾਅਦ ਇਹ ਆ ਜਿਹੜੀਆਂ ਹੋਰ ਵੀ ਚੀਜ਼ਾਂ ਇਹਨੇ ਪਾਤੀਆਂ ਸੋ ਮਤਲਬ ਕਿ ਇਹ ਹੈ ਕਿ ਡੈਮੋਕ੍ਰੈਟ ਦੀ ਹੁਣ ਖੁਦ ਦੀ ਜਿਹੜੀ ਪੋਜੀਸ਼ਨ ਉਹ ਜਿਹਨੇ ਟਰੰਪ ਉਹਨਾਂ ਨੇ ਬੈਨ ਨਹੀਂ ਲਾਇਆ ਸੀ ਉਹ ਤੋਂ ਜ਼ਿਆਦਾ ਬੈਨ ਹੁਣ ਇਹਨਾਂ ਨੇ ਜਿਹੜੇ ਲਾਤੇ ਆ ਇਸ ਵੇਲੇ ਤੇ ਮੁੱਖ ਦੀ ਗੱਲ ਇਹ ਹੈ ਕਿ ਹੁਣ ਜਿੱਤੇ ਭਾਵੇਂ ਕੋਈ ਵੀ ਕਿਉਂਕਿ ਜੇ ਡੈਮੋਕ੍ਰੈਟ ਨੇ ਆਪ ਹੀ ਇਹ ਲੈ ਕੇ ਆਏ ਤਾਂ ਜੇ ਰਿਪਬਲਿਕਨ ਆਉਂਦੇ ਆ ਉਹ ਥੋੜੇ ਹੋਰ ਵੀ ਇਸ ਤੋਂ ਜ਼ਿਆਦਾ ਹੀ ਜਿਹੜੀ ਰਿਸਟ੍ਰਿਕਸ਼ਨਸ ਆ ਉਹ ਲੈ ਕੇ ਆਉਗੇ ਜੀ, ਤੇ ਉਹਨਾਂ ਦਾ ਜਿਹੜਾ ਅੰਕੜਾ ਇਹ ਹੈ ਕਿ 7.5 ਲੱਖ ਲੋਕੀ ਉਹਨਾਂ ਨੇ ਜਿਹੜੇ ਡਿਪੋਰਟ ਕੀਤੇ ਆ ਪਿਛਲੇ ਸਾਲ ਦੇ ਵਿੱਚ
ਇਹ ਹਾਈਐਸਟ ਆ ਜਦੋਂ ਦਾ ਓਬਾਮਾ ਜਿਹੜਾ ਸੀਗਾ, ਤੇ ਟਰੰਪ ਨੇ ਵੀ ਇੰਨੇ ਨਹੀਂ ਜਿੰਨੇ ਕੀਤੇ 7.5 ਲੱਖ ਇਹ ਕਹਿੰਦੇ ਆ ਇਹਨਾਂ ਨੇ ਬੰਦਾ ਜਿਹੜਾ ਡਿਪੋਰਟ ਇਹ ਕਰ ਚੁੱਕੇ ਆ। ਜੀ, ਤੇ ਆਪਣੇ ਵੱਲੋਂ ਹੁਣ ਇਹਨਾਂ ਨੇ ਅਨਾਉਂਸਮੈਂਟ ਇਹ ਕੀਤੀ ਆ ਕਿ ਆਪਾਂ ਕਹਿੰਦੇ ਸਾਰੀ ਸਰਕਾਰ ਨੂੰ ਹੁੰਗਾਰਾ ਭਰਦੇ ਆ ਰਿਪਬਲਿਕਨਾਂ ਨੂੰ ਕਿ ਸਾਡੇ ਨਾਲ ਮਿਲ ਕੇ ਰੂਲ ਬਣਾਓ, ਬਾਰਡਰ ਨੂੰ ਜਿਹੜਾ ਬੰਦ ਕੀਤਾ ਜਾਵੇ। ਸੋ ਇਹ ਵਿਚਾਰਧਾਰਾ ਜਿਹੜੀ ਇਹ ਪਾਰਟੀ ਦੀ ਹੁਣ ਚੱਲਦੀ ਪਈ ਆ, ਤੇ ਇਲੈਕਸ਼ਨਾਂ ਦਾ ਵੀ ਟਾਈਮ ਆ, ਤੇ ਲੋਕ ਇਮੀਗ੍ਰੇਸ਼ਨ ਦਾ ਮੁੱਦਾ ਹੁਣ ਇਹ ਹੈ ਕਿ ਬਾਰਡਰ ਬੰਦ ਕੀਤਾ ਜਾਵੇ। ਜੀ। ਤੇ ਸਰੋਤਿਆਂ ਨੂੰ ਦੱਸਦੇ ਜਾਈਏ, ਆਪਾਂ ਜਿੰਨੇ ਵੀ ਅੱਜ ਇਹ ਲਾਈਵ ਪ੍ਰੋਗਰਾਮ ਚੱਲ ਰਿਹਾ ਹੈਗਾ, ਸਾਡੇ 15 ਦੇ ਕਰੀਬ ਜਿਹੜੇ AM ਤੇ FM ਸਟੇਸ਼ਨਸ, ਫੇਸਬੁੱਕ, YouTube ਦੇ ਉੱਤੇ ਪੂਰੀ ਦੁਨੀਆ ਦੇ ਵਿੱਚ, ਤੇ ਇੰਡੀਆ ਦੇ ਵਿੱਚ ਜੇ ਸਾਡਾ ਪੇਜ ਕੋਈ ਨਹੀਂ ਦੇਖ ਸਕਦਾ, ਤੇ ਉਹਨਾਂ ਨੂੰ ਰੈਫਰ ਕਰ ਦਿਓ ਵੀ ਪੰਜਾਬੀ TV USA ਦੇ ਉੱਤੇ ਲਾਈਵ ਚੱਲ ਰਿਹਾ ਹੈਗਾ। ਤੇ ਇੱਕ ਵਾਰੀ ਫੇਰ ਦੱਸਦੇ ਜਾਈਏ, ਅੱਜ ਅਸੀਂ ਕਾਲਸ ਨਹੀਂ ਲੈ ਸਕਾਂਗੇ, ਪਰ ਅਟਾਰਨੀ ਜੇ ਟਿਰਕੀਆਣਾ ਉਹਨਾਂ ਦੇ ਆਫਿਸ ਦਾ ਨੰਬਰ ਨੋਟ ਕਰ ਲਓ, 4159090503 415-909-0503। ਮੰਡੇ ਟੂ ਫਰਾਈਡੇ ਇਹਨਾਂ ਦੇ ਆਫਿਸ ਦੇ ਵਿੱਚ ਕਾਲ ਕਰ ਲਿਓ। ਸੋ ਜੀ ਜਿਹੜਾ ਇਹ ਰੂਲ ਆ, ਇਹ ਕੀ ਦੱਸਦਾ ਆ, ਕੀ ਹੈ ਇਸ ਰੂਲ ਦੇ ਵਿੱਚ? ਸੋ 3 ਜਿਹੜੀਆਂ ਮੁੱਖ ਚੇਂਜਸ ਇਸ ਰੂਲ ਨੇ ਜਿਹੜੀਆਂ ਸੁਜੈਸਟ ਕੀਤੀਆਂ। ਸੋ ਸਭ ਤੋਂ ਪਹਿਲੀ ਤਾਂ ਇਹ ਹੈ ਕਿ ਜਿਹੜਾ ਬੰਦਾ ਸਦਰਨ ਬਾਰਡਰ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਜਿੱਦਾਂ ਕੰਧ ਟੱਪਦਾ, ਜਿਹਨੂੰ ਆਪਾਂ ਕਹਿੰਦੇ ਆ, ਜੀ, ਤੇ ਉਹਨੂੰ ਉਹ ਕਹਿੰਦੇ ਕਿ ਅਸਾਈਲਮ ਨਹੀਂ ਉਹ ਅਪਲਾਈ ਕਰ ਸਕਦਾ ਅਨਲੈਸ ਉਹ ਐਕਸਟਰਾਆਰਡਨਰੀ ਸਰਕਮਸਟੈਂਸ ਹੋਣ। ਸੋ ਪਹਿਲਾਂ ਤਾਂ ਇਹ ਸੀਗਾ ਨਾ ਕਿ ਮੈਕਸੀਕੋ ਨਹੀਂ ਅਸਾਈਲਮ ਫਾਈਲ ਕੀਤਾ, ਉਹ ਸਾਰੀਆਂ ਚੀਜ਼ਾਂ ਹੁਣ ਇਹ ਸਿੱਧਾ ਹੀ ਕਹਿ ਦਿੰਦਾ, ਭਾਵੇਂ ਮੈਕਸੀਕੋ ਕੀਤਾ ਕਿ ਨਹੀਂ ਕੀਤਾ, ਉਹ ਕਹਿੰਦੇ ਜਿਹੜਾ ਕੰਧ ਟੱਪ ਕੇ ਜਿਹੜਾ ਆ ਰਿਹਾ ਵਾ ਬੰਦਾ, ਉਹ ਅਸਾਈਲਮ ਨਹੀਂ ਫਾਈਲ ਕਰ ਸਕਦਾ ਜਦ ਤੱਕ ਕਿ ਕੋਈ ਹੋਰ ਐਕਸੈਪਸ਼ਨਲ ਸਰਕਮਸਟੈਂਸ ਨਹੀਂ ਹੁੰਦੇ। ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਜੀ, ਤੇ ਦੂਸਰੀ ਚੇਂਜ ਇਹ ਆ ਕਰ ਰਿਹਾ ਕਿ ਜਦੋਂ ਤੁਸੀਂ ਬਾਰਡਰ ਤੇ ਪਹਿਲਾਂ ਆਉਂਦੇ ਸੀਗੇ ਤੇ ਤੁਹਾਨੂੰ ਉਹ ਅਸਾਈਲਮ ਆਫਿਸਰ ਤੁਹਾਡੇ ਬਿਆਨ ਲੈਂਦਾ ਸੀ, ਕ੍ਰੈਡੀਬਲ ਫੀਅਰ ਇੰਟਰਵਿਊ ਨੂੰ ਕਹਿੰਦੇ ਸੀਗੇ। ਸੋ ਪਹਿਲਾਂ ਕੀ ਹੁੰਦਾ ਸੀਗਾ ਕਿ ਉਹ ਆਪ ਹੀ ਤੁਹਾਡੇ ਕੋਲ ਪੁੱਛਦੇ ਸੀਗੇ ਕਿ ਤੁਹਾਨੂੰ ਕੋਈ ਖਤਰਾ ਤਾਂ ਨਹੀਂ ਹੈਗਾ, ਬੰਦਾ ਕਹਿੰਦਾ ਸੀ ਚਲੋ ਹੈਗਾ ਇਹਨਾਂ ਨੂੰ, ਤੇ ਛੋਟੀ-ਮੋਟੀ ਜਿਹੀ ਇੰਟਰਵਿਊ ਜਿਹੜੀ ਹੁੰਦੀ ਸੀਗੀ। ਤੇ ਹੁਣ ਉਹਨਾਂ ਨੇ ਏਦਾਂ ਪੁੱਛਣਾ ਨਹੀਂ ਹੈਗਾ, ਹੁਣ ਉਹਨਾਂ ਨੇ ਬੰਦੇ ਨੂੰ ਪੁੱਛਣਾ ਸਿੱਧੇ ਕਿ ਕੀ ਕਰਨ ਆਇਆ, ਤੇ ਬੰਦੇ ਦੀ ਜ਼ਿੰਮੇਵਾਰੀ ਆ ਕਿ ਮੈਂ ਅਸਾਈਲਮ ਲੈਣ ਆਇਆ ਜਾਂ ਮੈਂ ਉਹਨੂੰ ਕਹਿੰਦੇ ਸ਼ਾਊਟ ਆਊਟ ਰੂਲ, ਕਿ ਜੀ, ਬੰਦਾ ਜਿਹੜਾ ਆਪ ਹੀ ਉਹਨੂੰ ਜਾ ਕੇ ਉੱਥੇ ਆਪਣੀ ਆਵਾਜ਼ ਬੁਲੰਦ ਕਰਨੀ ਪੈਣੀ ਕਿ ਉਹਨੂੰ ਕੀ ਪ੍ਰੋਬਲਮਾਂ ਜਿਹੜੀਆਂ ਆਈਆਂ ਸੀਗੀਆਂ। ਤੇ ਇਹ ਜਿਹੜਾ ਰੂਲ ਆ ਹੁਣ ਇਹ ਜਿਹੜਾ ਉਹ ਪ੍ਰੋਸੈਸ ਆ, ਉਹ ਛੋਟਾ-ਮੋਟਾ ਨਹੀਂ ਲੈਣਾ, ਉਹਨਾਂ ਨੇ ਪੂਰੀ ਫੁੱਲ ਜਿਹੜੀ ਇੰਟਰਵਿਊ ਲੈਣੀ ਆ, ਜਿੱਦਾਂ ਆਪਣੇ ਕੋਰਟ ਦੇ ਵਿੱਚ ਜਾਂ ਅਸਾਈਲਮ ਆਫਿਸ ਦੇ ਵਿੱਚ ਹੁੰਦੀ ਆ, ਤੇ ਬਿਨਾਂ ਵਕੀਲ ਤੋਂ ਵੀ, ਕਿਉਂਕਿ ਕ੍ਰੈਡੀਬਲ ਫੀਅਰ ਹੈ ਨਾ ਬਾਰਡਰ ਤੇ ਜਿਹੜਾ ਫੜਿਆ। ਤੇ ਜਿਹੜਾ ਬੰਦਾ ਪਹਿਲਾਂ ਮਾੜਾ-ਮੋਟਾ ਇੱਧਰ ਗਲਤੀਆਂ-ਗੁਲਤੀਆਂ ਉਹ ਟੋਲਰੇਟ ਕਰ ਲੈਂਦੇ ਸੀ, ਉਹ ਕੋਈ ਨਹੀਂ ਉਹਨੇ ਟੋਲਰੇਟ ਕਰਨੀਆਂ। ਸੋ ਜਿਹੜਾ ਬੰਦਾ ਆਊਗਾ ਤੇ ਉਹਦੀ ਪੂਰੀ ਜਿਹੜੀ ਫੁੱਲ ਫਲੈਜ ਜਿਹੜੀ ਉਹਦੀ ਇੰਟਰਵਿਊ ਉਹ ਕਹਿੰਦੇ ਹੋਣੀ ਆ ਸਟ੍ਰਿਕਟ ਤਰੀਕੇ ਨਾਲ। ਤੇ ਤੀਜੀ ਚੀਜ਼ ਇਹ ਚੇਂਜ ਕਰਦਾ ਕਿ ਉਹ ਕਹਿੰਦੇ ਕਿ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਸਾਰੇ ਲੋਕਾਂ ਨੂੰ ਮੋੜ ਦੇਣਾ ਵਾ, ਤੇ ਆਪਾਂ ਕਿਉਂਕਿ ਇੰਟਰਨੈਸ਼ਨਲ ਜਿਹੜੀਆਂ ਇਹਨਾਂ ਦੀਆਂ ਓਬਲੀਗੇਸ਼ਨ ਆ, ਕਮਿਟਮੈਂਟ ਇਹਨਾਂ ਨੇ ਕੀਤੀਆਂ ਹੋਈਆਂ, ਤੇ ਆਪਾਂ ਕਹਿੰਦੇ ਕਿ ਆਪਾਂ ਜਿਹੜਾ ਨਹੀਂ ਅਸਾਈਲਮ ਜਿਹੜੇ ਕਰ ਸਕਦੇ ਆ, ਪਰ ਜਿਹੜਾ ਕੋਈ ਵਿਦਹੋਲਡਿੰਗ ਜਾਂ ਕੈਟ ਰਿਲੀਫ ਹੁੰਦਾ, ਕਨਵੈਨਸ਼ਨ ਅਗੇਂਸਟ ਟਾਰਚਰ, ਜੀ, ਕਨਵੈਨਸ਼ਨ ਅਗੇਂਸਟ ਟਾਰਚਰ ਹੁੰਦਾ ਜਿਹਨੂੰ ਕਸਟਡੀ ਦੇ ਵਿੱਚ ਹੈ ਨਾ, ਜਿੱਦਾਂ ਫੋਰ ਐਗਜ਼ਾਮਪਲ ਪੁਲਿਸ ਨੇ ਟਾਰਚਰ ਕੀਤਾ ਜਾਂ ਸਰਕਾਰ ਨੇ ਕੁੱਟਿਆ ਮਾਰਿਆ, ਕਾਫੀ ਟਾਰਚਰ ਕੀਤਾ ਜਿਹੜੇ ਬੰਦੇ ਨੂੰ, ਤੇ ਵਿਦਹੋਲਡਿੰਗ ਹੁੰਦਾ ਕਿ ਰਹਿ ਸਕਦੇ, ਕੰਮ ਕਰ ਸਕਦੇ ਆ, ਪੱਕੇ ਨਹੀਂ ਕਦੀ ਹੋ ਸਕਦੇ। ਤੇ ਉਹ ਕਹਿੰਦੇ ਕਿ ਇਹ ਜਿਹੜਾ ਨਹੀਂ ਅਸਾਈਲਮ ਲਈ ਐਲੀਜੀਬਲ ਆ, ਜਿਹੜਾ ਬੰਦਾ ਏਦਾਂ ਟੱਪ ਕੇ ਆਉਂਦਾ, ਉਹਨੂੰ ਵਿਦਹੋਲਡਿੰਗ ਆਪਾਂ ਦੇਣੀ ਹੈ। ਸੋ ਕਹਿਣ ਦਾ ਮਤਲਬ ਆ ਕਿ ਜਿਹੜੇ ਆ ਹੁਣ ਲੋਕੀ ਆ ਰਹੇ ਆ ਅਸਾਈਲਮ ਦੀ ਬਜਾਏ, ਇਹਨਾਂ ਨੂੰ ਜਿਹੜਾ ਵਿਦਹੋਲਡਿੰਗ ਦਾ ਤੇ ਕੈਟ ਦੀ ਪ੍ਰੋਟੈਕਸ਼ਨ ਜਿਹੜੀ ਮਿਲੂਗੀ। ਜਿਹਨਾਂ ਨੂੰ ਹੁਣ ਨਹੀਂ ਪਤਾ ਇਹ ਕੀ ਚੀਜ਼ ਹੁੰਦੀ ਆ, ਜਿਹੜਾ ਅਸਾਈਲਮ ਹੁੰਦਾ ਉਹ ਤੁਹਾਨੂੰ ਗ੍ਰੀਨ ਕਾਰਡ ਵੱਲ ਲੈ ਕੇ ਜਾਂਦਾ ਜਦੋਂ ਪਾਸ ਹੋ ਜਾਵੇ। ਜਿਹੜੀ ਵਿਦਹੋਲਡਿੰਗ ਆ, ਉਹ ਤੁਸੀਂ ਜੇ ਕੇਸ ਜਿੱਤ ਵੀ ਜਾਓ ਤਾਂ ਤੁਸੀਂ ਰਹਿ ਸਕਦੇ ਆ, ਕੰਮ ਕਰ ਸਕਦੇ ਆ, ਤੁਹਾਨੂੰ ਗ੍ਰੀਨ ਕਾਰਡ ਨਹੀਂ ਕਦੀ ਮਿਲਣਾ। ਤੇ ਸੇਮ ਥਿੰਗ ਕੈਟ ਦੇ ਵਿੱਚ ਆ। ਜਿਹੜਾ ਅਸਾਈਲਮ ਹੁੰਦਾ ਉਹਦਾ ਜਿਹੜਾ ਪਰਸੈਂਟੇਜ ਹੁੰਦੀ ਆ, ਮਤਲਬ ਕਿ ਤੁਸੀਂ ਇਹ ਸ਼ੋਅ ਕਰਨਾ ਹੁੰਦਾ ਜੱਜ ਨੂੰ ਕਿ 10% ਤੋਂ ਜ਼ਿਆਦਾ ਚਾਂਸ ਆ ਕਿ ਤੁਹਾਡੇ ਨਾਲ ਧੱਕਾ ਹੋਊਗਾ। ਸੋ ਤਾਂ ਕਰਕੇ ਜਿਹੜੇ ਅਸਾਈਲਮ ਕੇਸ ਅਮਰੀਕਾ 'ਚ ਪਾਸ ਹੋ ਜਾਂਦੇ ਸੀਗੇ, ਕਿਉਂਕਿ 10% ਦਾ ਸਟੈਂਡਰਡ ਸੀਗਾ। 10% ਕੁਛ ਵੀ ਨਹੀਂ ਹੁੰਦਾ ਜੇ ਤੁਸੀਂ ਦੇਖਿਆ ਜਾਵੇ, ਜੀ, ਪਰ ਜਿਹੜਾ ਵਿਦਹੋਲਡਿੰਗ ਦਾ ਸਟੈਂਡਰਡ ਆ ਉਹ ਹੈਗਾ 50% ਜਾਂ ਉਹ ਤੋਂ ਜ਼ਿਆਦਾ ਚਾਂਸ, ਮਤਲਬ ਕਿ ਬਹੁਤ ਜ਼ਿਆਦਾ ਹਾਈ ਲੈਵਲ ਦਾ ਇੱਕ ਚਾਂਸ ਹੋਣਾ ਚਾਹੀਦਾ ਕਿ ਤੁਹਾਡੇ ਨਾਲ ਧੱਕਾ ਜਿਹੜਾ ਹੋਊਗਾ। ਸੋ ਉਹਨਾਂ ਨੇ ਮੁੱਖ ਦੀ ਗੱਲ ਇਹ ਹੈ ਕਿ 3 ਉਹਨਾਂ ਨੇ ਮੇਜਰ ਚੇਂਜਸ ਕੀਤੇ ਆ। ਜਿਹੜਾ ਕੱਚੇ ਤੌਰ ਤੇ ਬਾਰਡਰ ਕ੍ਰਾਸ ਕਰਦਾ, ਗੇਟ ਰਾਹੀਂ, ਐਪ ਰਾਹੀਂ ਨਹੀਂ ਆਉਂਦਾ, ਉਹ ਅਸਾਈਲਮ ਲਈ ਐਲੀਜੀਬਲ ਨਹੀਂ ਆ ਅਨਲੈਸ ਐਕਸੈਪਸ਼ਨਲ ਸਰਕਮਸਟੈਂਸ ਹੋਣ। ਤੇ ਜਿਹੜਾ ਜਦੋਂ ਤੁਸੀਂ ਬਾਰਡਰ ਟੱਪਦੇ ਆ, ਸ਼ਾਊਟ ਆਊਟ ਰੂਲ ਜਿਹੜਾ ਦੱਸਿਆ ਕਿ ਬੰਦਾ ਆ ਕੇ ਆਪ ਉਹਨੂੰ ਦੱਸਣਾ ਪੈਣਾ ਅਸਾਈਲਮ, ਤੇ ਇੰਟਰਵਿਊ ਜਿਹੜੀ ਉਹਦੀ ਸਟ੍ਰਿਕਟ ਪੂਰੀ ਹੋਊਗੀ। ਤੇ ਤੀਜਾ ਜਿਹੜਾ
ਚੇਂਜ ਉਹ ਇਹ ਹੈ ਕਿ ਜਿਹੜਾ ਵਿਦਹੋਲਡਿੰਗ, ਜਿੱਦਾਂ ਕਿ 50% ਤੋਂ ਜ਼ਿਆਦਾ ਲਾਈਕਲੀਹੁੱਡ ਤੁਹਾਡੇ ਨਾਲ ਧੱਕਾ ਹੋਊਗਾ, ਤੇ ਕੈਟ ਰਿਲੀਫ ਉਹਦੀ ਪ੍ਰੋਟੈਕਸ਼ਨ ਅਵੇਲੇਬਲ ਹੈਗੀ ਆ, ਪਰ ਉਹਦੇ ਵਿੱਚ ਬੰਦੇ ਨੂੰ ਗ੍ਰੀਨ ਕਾਰਡ ਜਿਹੜਾ ਨਹੀਂ ਮਿਲਦਾ। ਸੋ ਇਹ ਜਿਹੜੀਆਂ ਇਹਨਾਂ ਨੇ ਚੇਂਜਸ ਕੀਤੀਆਂ ਨਵੀਂ ਪ੍ਰੋਕਲੇਮੇਸ਼ਨ ਦੇ ਥੱਲੇ, ਜੀ, ਤੇ ਉਸ ਤੋਂ ਪਹਿਲਾਂ ਜਿਹੜੇ ਹੁਣ ਆਲਰੇਡੀ ਆ ਗਏ ਆ ਮਈ 2023 ਤੋਂ ਬਾਅਦ ਚ ਆਏ ਆ, ਉਹਨਾਂ ਨਾਲ ਧੱਕਾ ਹੋਊਗਾ ਕਿ ਜੇ ਉਹਨਾਂ ਨੇ ਮੈਕਸੀਕੋ ਅਸਾਈਲਮ ਅਪਲਾਈ ਨਹੀਂ ਕੀਤਾ ਤੇ ਉਹ ਕਲੈਪ ਰੂਲ ਦੇ ਥੱਲੇ ਜਿਹੜੇ ਆ ਜਾਂਦੇ ਆ। ਸੋ ਇਹ ਦੋ ਅਲੱਗ-ਅਲੱਗ ਰੂਲ ਜਿਹੜੇ ਹੈਗੇ। ਸੋ ਬਿਲਕੁਲ ਬਹੁਤ ਜ਼ਿਆਦੇ ਚੇਂਜਸ ਆਈਆਂ ਹੈਗੀਆਂ ਹੈ, ਬੜੇ ਧਿਆਨ ਦੇ ਨਾਲ ਸੁਣਿਓ। ਜਿਹੜੇ ਆ ਵੀ ਚੁੱਕੇ ਆ, ਤਾਂ ਜਿਹੜੇ ਕੋਈ ਆਉਣ ਦੀ ਕੋਸ਼ਿਸ਼ ਵੀ ਕਰਦੇ ਹੈਗੇ ਆ। ਕਾਫੀ ਸਟ੍ਰਿਕਟ ਜਿਹੜੀਆਂ ਇਹ ਰੈਗੂਲੇਸ਼ਨ ਮੈਨੂੰ ਲੱਗਦੀਆਂ। ਜੀ, ਬਿਲਕੁਲ। ਕਾਫੀ ਇਹ ਜਿਹੜਾ, ਪਰ ਏਦਾਂ ਕਿ ਕਈ ਵਾਰੀ ਓਦਾਂ ਹੱਸੀਦਾ ਗੱਲ ਕਰਕੇ। ਮੈਂ ਕਿਸੇ ਕੱਲ ਘਰ ਦੇ ਆਪਣੇ ਆਏ ਸੀ, ਤਾਂ ਮੈਂ ਉਹ ਕਹਿੰਦੇ ਕਿੱਦਾਂ, ਮੈਂ ਕਿਹਾ ਇੱਕ ਵਾਰੀ ਪ੍ਰੋਗਰਾਮ ਆਪਾਂ ਕੀਤਾ ਸੀਗਾ, ਆਪਾਂ ਕਿਹਾ ਏਦਾਂ ਨਾ ਮੈਕਸੀਕੋ 'ਚ ਰੂਲ ਆ ਜਾਣਾ ਤੇ ਲੋਕਾਂ ਨੂੰ ਰੋਕ ਦੇਣਾ, ਤੇ ਮੇਰਾ ਤੇ ਰਾਜਕਿਰਨ ਭਾਜੀ ਦਾ ਆਪਣਾ ਸੀਗਾ, ਤੇ ਕਿਸੇ ਬੰਦੇ ਨੇ ਕਮੈਂਟ ਪਾ ਦਿੱਤਾ ਜਾ ਕੇ ਕਿ ਕਹਿੰਦਾ ਇਹ ਕਹਿੰਦਾ ਇਹ ਬੰਦੇ ਤਾਂ ਕਹਿੰਦਾ ਚਾਹੁੰਦੇ ਨਹੀਂ ਕਿ ਕੋਈ ਅਮਰੀਕਾ ਦੇ ਵਿੱਚ ਆਵੇ ਵੀ। ਮੈਂ ਕਿਹਾ ਲੈ ਦੱਸ, ਮੈਂ ਕਿਹਾ 4 ਸਾਲ ਹੋ ਗਏ ਪ੍ਰੋਗਰਾਮ ਕਰਦੇ, ਜੀ, ਇਹ ਵੀ, ਤੇ ਕਹਿੰਦਾ ਇਹ ਤਾਂ ਕਹਿੰਦਾ ਚਾਹੁੰਦੇ ਨਹੀਂ ਕਿ ਅਮਰੀਕਾ 'ਚ ਕੋਈ ਵੜੇ। ਹੁਣ ਏਦਾਂ ਆ ਕਿ ਰੂਲ ਮੈਂ ਥੋੜ੍ਹਾ ਨਾ ਰੂਲ ਬਣਾਇਆ, ਇਹ ਹੁਣ ਚੰਗੀ ਖਬਰ ਆ ਭਾਵੇਂ ਮਾੜੀ ਖਬਰ ਆ, ਜੀ। ਆਪਣਾ ਕੰਮ ਆ ਦੱਸਣਾ ਕਿ ਇਹ ਖਬਰ ਆ। ਤੇ ਜ਼ਿਆਦਾਤਰ ਦੇਖੋ, ਹੁੰਦਾ ਬਹੁਤ ਵਾਰ ਟਿਕਟੌਕ ਦੇ ਉੱਤੇ ਝੂਠੀਆਂ ਲੋਕ ਫੈਲਾਉਂਦੇ ਰਹਿੰਦੇ ਆ, ਸੋ ਆਪਣਾ ਕੰਮ ਆ ਵੀ ਸਹੀ ਖਬਰ ਜਿਹੜੀ ਦੱਸਣੀ ਆ, ਤਾਂ ਕਿ ਕਿਸੇ ਦੀ ਲਾਈਫ ਖਰਾਬ ਨਾ ਹੋਵੇ, ਉਹਨਾਂ ਨੂੰ ਪਤਾ ਹੋਵੇ। ਇੱਕ ਆ 1500 ਐਨਕਾਊਂਟਰ ਜਿੱਦਾਂ, ਜਾਂ 2500, ਇਹਦਾ ਕੀ ਚੱਕਰ ਹੈਗਾ ਆ ਵੀ ਜਿਹੜੇ ਐਂਟਰ ਕਰੂਗੇ? ਸੋ ਉਹ ਕਹਿੰਦੇ ਕਿ ਇਹ ਜਿਹੜਾ ਰੂਲ ਤਦ ਤੱਕ ਆਪਾਂ ਚਲਾਉਣਾ ਜਦ ਤੱਕ 7 ਦਿਨ ਲਗਾਤਾਰ ਜਿਹੜੇ 1500 ਤੋਂ ਘੱਟ ਬੰਦੇ ਆਊਗੇ ਨਾ, ਜਦੋਂ ਜਿੱਦਾਂ ਹੁਣ ਆਪਾਂ ਦੱਸਿਆ ਕਿ 4000 5000 ਦੇ ਗੇੜ ਚ ਆ ਰਹੇ ਆ, ਜੀ, ਤੇ ਉਹ ਕਹਿੰਦੇ ਕਿ ਜਦੋਂ 1500 ਤੋਂ ਘੱਟ ਗਿਆ ਤੇ 7 ਦਿਨ ਲਗਾਤਾਰ ਹੀ, ਤੇ ਫਿਰ ਆਪਾਂ ਇਹ ਰੂਲ ਸਸਪੈਂਡ ਕਰ ਦੇਣਾ। ਤੇ ਸੇਮ ਥਿੰਗ ਜੇ 2500 ਤੋਂ ਵੱਧ ਫੇਰ ਲੋਕੀ ਆਉਣ ਲੱਗ ਪਏ, 7 ਦਿਨ ਲਗਾਤਾਰ ਏਦਾਂ ਹੋਇਆ, ਤੇ ਫਿਰ ਇਹ ਰੂਲ ਜਿਹੜਾ ਲਾਗੂ ਹੋ ਜਾਣਾ। ਸੋ ਉਹਨਾਂ ਨੇ ਬੇਸਿਕਲੀ ਇਹ ਕਿਹਾ ਕਿ ਆਪਾਂ 1500 ਤੋਂ ਘਟਾਣੇ ਆ ਜਿਹੜੇ ਲੋਕੀ ਬਾਰਡਰ ਪਾਰ ਕਰ ਰਹੇ ਆ ਐਵਰੀ ਡੇ। ਮਤਲਬ ਕਿ 30 ਤੋਂ 50,000 ਦੇ ਵਿੱਚ ਬੰਦਾ ਜੇ ਆਊਗਾ ਤੇ ਉਹ ਕਹਿੰਦੇ ਠੀਕ ਆ, ਤੇ ਜੇ ਆਪਣਾ ਉਹ ਬੰਦਾ ਹੁਣ 5-5000 ਜਿੱਦਾਂ ਬੰਦੇ ਆ ਰਹੇ ਆ, ਦੈਟ ਇਜ਼ ਉਹ ਕਹਿੰਦੇ ਟੂ ਮਚ। ਇਹ ਉਹਨਾਂ ਦੀ ਜਿਹੜੀ ਰੂਲ ਦੀ ਪ੍ਰਮਾਈਸ ਹੈ। ਜੀ। ਪਰ ਇਹ ਸਾਰੇ ਕਾਸੇ 'ਚ ਕੋਈ ਨਾ ਕੋਈ ਫਿਰ ਵੀ ਐਕਸੈਪਸ਼ਨ ਤਾਂ ਹੋਊਗੀ ਨਾ ਇਹ ਰੂਲ ਦੇ ਵਿੱਚ ਵੀ। ਹਾਂਜੀ, ਹਾਂਜੀ, ਬਿਲਕੁਲ ਇਹਦੇ ਵਿੱਚ ਐਕਸੈਪਸ਼ਨਸ ਹੈਗੀਆਂ। ਸੋ ਐਕਸੈਪਸ਼ਨ ਇਹ ਆ ਕਿ ਜਿਹੜੇ ਲਾਫੁਲ ਪਰਮਾਨੈਂਟ ਰੈਜ਼ੀਡੈਂਟ ਆ, ਗ੍ਰੀਨ ਕਾਰਡ ਹੋਲਡਰ ਆ, ਉਹਨਾਂ ਨੂੰ ਐਕਸੈਪਸ਼ਨ ਆ ਰੂਲ ਦੀ। ਹੁਣ ਲੋਕੀ ਕਹੋਗੇ ਲੈ ਉਹਨਾਂ ਨੂੰ ਕੀ ਪ੍ਰੋਬਲਮ ਆ, ਜਿਹੜੇ ਗ੍ਰੀਨ ਕਾਰਡ ਹੋਲਡਰ ਆ। ਗ੍ਰੀਨ ਕਾਰਡ ਹੋਲਡਰ ਨੂੰ ਵੀ ਰੋਕ ਦਿੱਤਾ ਜਾਂਦਾ ਜਦੋਂ ਗ੍ਰੀਨ ਕਾਰਡ ਹੋਲਡਰ ਪੰਗੇ ਲੈਂਦਾ ਵਾ, ਲੜਾਈਆਂ ਝਗੜਿਆਂ 'ਚ ਪੈਂਦਾ, ਫੈਲਨੀਆਂ ਕਮਿਟ ਕਰਦਾ, ਡਰੱਗ ਦੀ ਵਾਇਓਲੇਸ਼ਨ ਕਰਦਾ, ਤਾਂ ਗ੍ਰੀਨ ਕਾਰਡ ਜਿਹੜਾ ਹੈਗਾ ਉਹ ਪਰਮਾਨੈਂਟ ਰੈਜ਼ੀਡੈਂਟ ਹੀ ਆ, ਉਹ ਕੋਈ ਹੱਕ ਨਹੀਂ ਹੁੰਦਾ ਬੰਦੇ ਦਾ, ਉਹਨੂੰ ਵੀ ਉਹ ਜਿਹੜਾ ਪ੍ਰੋਸੀਡਿੰਗ 'ਚ ਪਾ ਦਿੰਦੇ ਆ। ਸੋ ਜੀ, ਇਦਾਂ ਦੇ ਵੀ ਬੜੇ ਹੋਏ ਆ ਕਿ ਇੱਥੇ ਪੰਗੇ ਪੁੰਗੇ ਲੈ ਕੇ ਇੰਡੀਆ ਘੁੰਮਣ ਨੂੰ ਗਏ ਆ, ਤੇ ਆਂਦੇ ਨੂੰ ਫੜ ਲਏ, ਫਿਰ ਦੁਬਾਰਾ ਜੱਜ ਮੂਹਰੇ ਪਾਤੇ। ਸੋ ਗ੍ਰੀਨ ਲਾਫੁਲ ਪਰਮਾਨੈਂਟ ਰੈਜ਼ੀਡੈਂਟ ਇਹਦੇ ਵਿੱਚ ਉਹਨਾਂ ਤੇ ਰੂਲ ਨਹੀਂ ਲੱਗਦਾ। ਇਹ ਅਨਅਕੰਪਨੀਡ ਚਿਲਡਰਨ ਜਿਹੜੇ ਬੱਚੇ ਆ ਬਿਨਾਂ ਪੇਰੈਂਟਸ ਤੋਂ ਜਿਹੜੇ ਆ ਰਹੇ ਆ ਉਹਨਾਂ ਤੇ ਜਿਹੜੇ ਟ੍ਰੈਫਿਕਿੰਗ ਜਿਹਨਾਂ ਦੀ ਹੋਈ ਹੈ, ਹਨਾ, ਸੈਕਸ ਵਰਕਰ ਹੋ ਗਏ, ਜਿੱਦਾਂ ਮਜ਼ਦੂਰ ਜਿਹੜੇ ਲੈ ਕੇ ਆ ਰਹੇ, ਟ੍ਰੈਫਿਕਿੰਗ ਵਾਲੇ ਬੰਦੇ, ਜਿਹੜੇ ਟੀਵੀਜ਼ ਵਾਲੇ ਬੰਦੇ ਆ, ਜਿਹੜੇ ਉਹਨਾਂ ਤੇ ਨਹੀਂ ਇਹ ਰੂਲ ਲਾਗੂ ਹੁੰਦਾ। ਤੇ ਜਾਂ ਫਿਰ ਕੋਈ ਵੀਜ਼ੇ ਤੇ ਜਿਹੜਾ ਬੰਦਾ ਆ ਰਿਹਾ ਵਾ, ਵੀਜ਼ੇ ਨਾਲ ਬਾਰਡਰ ਜਿਹੜਾ ਕ੍ਰਾਸ ਕਰਦਾ, ਉੱਤੇ ਇਹ ਰੂਲ ਅਪਲਾਈ ਨਹੀਂ ਹੁੰਦਾ। ਇਹਦੇ ਨਾਲ ਨਾਲ ਉਹਨਾਂ ਨੇ ਇੱਕ ਐਪ ਬਣਾਈ ਆ ਉੱਥੇ ਕਿ ਚੌਂਕੀ ਤੇ ਆਓ ਤੇ ਐਪ ਰਾਹੀਂ ਆਓ, ਹਨਾ। ਸੋ ਪ੍ਰੋਬਲਮ ਐਪ ਦੀ ਇਹੀ ਆ ਕਿ ਲੋਕਾਂ ਕੋਲ ਮੋਬਾਈਲ ਨਹੀਂ ਹੁੰਦਾ ਜਾਂ ਇੰਟਰਨੈਟ ਨਹੀਂ ਹੁੰਦਾ, ਤੇ ਐਪ 1000 ਬੰਦਿਆਂ ਨੂੰ ਸਿਰਫ ਉਹ ਅੰਦਰ ਆਣ ਦਿੰਦੀ ਹੈ। ਤੇ ਇਹ ਜਿਹੜੀ ਮੇਨ ਚੀਜ਼ ਆ ਕਿ ਜਿਹੜਾ ਬੰਦਾ ਐਪ ਰਾਹੀਂ ਅਪਾਇੰਟਮੈਂਟ ਬੁੱਕ ਕਰਕੇ ਆ ਰਿਹਾ ਵਾ, ਉਹ ਬੰਦੇ ਨੂੰ ਜਿਹੜੀ ਪ੍ਰੋਬਲਮ ਇਹਦੇ ਵਿੱਚ, ਉੱਤੇ ਆਹ ਰੂਲ ਜਿਹੜਾ ਲਾਗੂ ਨਹੀਂ ਹੁੰਦਾ। ਸੋ ਜਿਹੜਾ ਵੀ ਬੰਦਾ ਬਾਅਦ ਚ ਆ ਰਿਹਾ, ਕਿਸੇ ਨੂੰ ਆਪਾਂ ਇਹ ਨਹੀਂ ਕਹਿੰਦੇ ਕਿ ਤੁਸੀਂ ਆਓ, ਜਿਹਦੀ ਕਿਸੇ ਦੀ ਮਜਬੂਰੀ ਆ, ਉਹ ਐਪ ਨੂੰ ਯੂਜ਼ ਕਰੋ, ਠੀਕ ਹੈ। ਤੇ ਇਹਦੇ ਨਾਲ ਨਾਲ ਉਹਨਾਂ ਨੇ ਇੱਕ ਐਕਸੈਪਸ਼ਨ ਹੋਰ ਰੱਖਿਆ ਕਿ ਜੇ ਕਿਸੇ ਨੂੰ ਬਹੁਤ ਜ਼ਿਆਦਾ ਐਕਸੈਪਸ਼ਨਲ ਸਰਕਮਸਟੈਂਸ ਆ, ਜੀ, ਇਹ ਜਿਹੜੀ ਚੀਜ਼ ਹੈ ਇਹਦੀ ਧਾਰਾ ਥੱਲੇ ਮੇਬੀ ਕਈ ਪੰਜਾਬੀਆਂ ਦੇ ਕੇਸ ਬਣ ਸਕਦੇ ਆ, ਮੇਬੀ। ਉਹ ਕਹਿੰਦੇ ਉਹਨਾਂ ਨੇ ਜਿਹੜਾ ਅੱਖਰ ਯੂਜ਼ ਕੀਤਾ ਹੈ ਐਕਸੈਪਸ਼ਨਲੀ ਕੰਪੈਲਿੰਗ ਸਰਕਮਸਟੈਂਸਸ, ਜੀ, ਮਤਲਬ ਕੋਈ ਬਹੁਤ ਵੱਡੇ ਲੈਵਲ ਦੀ ਮੈਡੀਕਲ ਐਮਰਜੈਂਸੀ ਸੀਗੀ, ਜਾਂ ਕੋਈ ਤੁਹਾਨੂੰ ਇਦਾਂ ਦਾ ਤੁਹਾਡੇ ਕੋਲ ਸਬੂਤ ਹੈਗਾ ਕਿ ਤੁਹਾਡੀ ਕਿਡਨੈਪਿੰਗ ਹੋ ਜਾਣੀ ਸੀ, ਰੇਪ ਹੋ ਜਾਣਾ ਸੀਗਾ, ਟਾਰਚਰ, ਮਰਡਰ, ਤੇ ਇਦਾਂ ਦਾ ਬਹੁਤ ਪੁਖਤਾ ਤੁਹਾਡੇ ਕੋਲ ਸਬੂਤ ਜੇ ਕੋਈ ਹੈਗਾ, ਤੁਸੀਂ ਸ਼ੋਅ ਕਰ ਸਕਦੇ ਆ, ਤਾਂ ਉਹ ਤੁਹਾਡੀ ਗੱਲ ਸੁਣ ਸਕਦੇ ਆ। ਤੇ ਜਾਂ ਫਿਰ ਉਹ ਕਿ ਤੁਹਾਨੂੰ ਉਹਨਾਂ ਨੇ ਧੱਕੇ ਨਾਲ ਕੋਈ ਟ੍ਰੈਫਿਕ ਕਰ ਰਿਹਾ ਹੈਗਾ, ਕਿ ਨਿਆਣਿਆਂ ਨੂੰ ਜਿੱਦਾਂ ਲਿਆਉਂਦੇ ਆ, ਸੈਕਸ ਟ੍ਰੈਫਿਕ ਵਾਸਤੇ ਲੋਕਾਂ ਨੂੰ ਲਿਆਉਂਦੇ ਆ, ਕਿ ਮੈਂ ਆਉਣਾ ਨਹੀਂ ਤੇ ਇਹਨਾਂ ਨੇ
ਜ਼ਬਰਦਸਤੀ ਮੈਨੂੰ ਜਿਹੜਾ ਲੈ ਕੇ ਆਏ ਆ। ਇਹ 3 ਜਿਹੜੀਆਂ ਹੋਰ ਐਕਸੈਪਸ਼ਨਸ ਜਿਹੜੀਆਂ ਇਹਨਾਂ ਨੇ ਦੱਸੀਆਂ। ਜੀ। ਤੇ ਇਹਨਾਂ ਦੇ ਜਿਹੜੇ ਕੌਨਸੀਕੁਐਂਸਿਸ ਕੀ ਆ ਇਸ ਰੂਲ ਦੇ? ਇਹਨੂੰ ਹੁਣ ਉਹਨਾਂ ਨੇ ਕਹਿੰਦੇ ਕਿ ਜਿਹੜਾ ਆਹ ਰੂਲ ਦੇ ਥੱਲੇ ਜਿਹੜਾ ਫਸ ਗਿਆ, ਨਹੀਂ ਸ਼ੋਅ ਕਰ ਪਾਇਆ ਸਾਰਾ ਕੁਛ, ਤੇ ਉਹਨੂੰ ਰਾਈਟ ਅਵੇ ਉਹਨਾਂ ਨੇ ਵਾਪਸ ਜਿਹੜਾ ਭੇਜ ਦੇਣਾ। 5 ਸਾਲ ਦੀ ਉੱਤੇ ਬਾਰ ਲਾ ਦੇਣੀ ਆ, ਤੇ ਜੇ ਦੁਬਾਰਾ ਵਾਪਸ ਆਉਣ ਦੀ ਕੋਸ਼ਿਸ਼ ਕੀਤੀ, ਕ੍ਰਿਮੀਨਲ ਸਜ਼ਾ ਵੀ ਉਹਨੂੰ ਜਿਹੜੀ ਦੇਣੀ ਹੈ। ਇਹ ਹੁਣ ਇਹਨੂੰ ਜੇ ਹੁਣ ਆਪਾਂ ਸਾਰੀ ਚੀਜ਼ ਨੂੰ ਜਿਹੜੀ ਡਿਸਕਸ਼ਨ ਨੂੰ ਜੇ ਇਹਨੂੰ ਸਿੰਪਲ ਅੱਖਰਾਂ 'ਚ ਕਹੀਏ, ਕਿ ਪੰਜਾਬੀ ਬੰਦਾ ਜੇ ਕੋਈ ਸੁਣਦਾ ਪਿਆ, ਉਹ ਕਹਿੰਦਾ ਮੈਨੂੰ ਤਾਂ ਯਾਰ ਸੁਨੇਹਾ ਸਮਝ ਨਹੀਂ ਆਇਆ ਇਹਨਾਂ ਦਾ, ਐਡਾ ਵੱਡਾ ਪਤਾ ਨਹੀਂ ਕੀ ਬੋਲੀ ਜਾਂਦੇ ਇਹ। ਹੂੰ, ਹੂੰ। ਆਪਣੇ ਪੈਸੇ ਖਰਾਬ ਨਾ ਕਰੋ, ਨਾ ਇੱਧਰ ਨੂੰ ਬਾਰਡਰ ਨੂੰ ਟੱਪੋ, ਕਿਉਂਕਿ ਕਾਫੀ ਜਦੋਂ ਹੁਣ ਜੇਲ੍ਹ 'ਚੋਂ ਡਿਟੈਂਸ਼ਨ 'ਚੋਂ ਲੋਕ ਜਿੱਦਾਂ ਫਸੇ ਆ, ਉਹ ਸਾਨੂੰ ਹਾਇਰ ਵੀ ਕਰਦੇ ਆ। ਜੱਜ ਕੇਸ ਫੇਲ ਕਰ ਰਿਹਾ ਕਿ ਕਲੈਪ ਲੱਗ ਗਈ ਜਾਂ ਆਹ ਪ੍ਰੋਕਲੇਮੇਸ਼ਨ ਦੇ ਥੱਲੇ। ਉਹ ਬੰਦਾ ਜਿੱਦਾਂ ਰਿਸ਼ਤੇਦਾਰ ਆ, ਉਹ ਕਈ ਵਾਰੀ ਵਿਚਾਰੇ ਬਹੁਤ ਅਪਸੈਟ ਹੁੰਦੇ ਆ ਕਿ ਯਾਰ ਬਹੁਤ ਪੈਸੇ ਬੰਦਾ ਲਾ ਕੇ ਆਇਆ ਹੈਗਾ, ਉਮੀਦਾਂ ਨਾਲ ਆਇਆ ਹੈਗਾ। ਇਹ ਰੂਲ ਜਿਹੜਾ ਹੈਗਾ ਨਾ, ਇਹਨੇ ਤੁਹਾਨੂੰ ਵੜਨ ਨਹੀਂ ਦੇਣਾ ਅਮਰੀਕਾ ਦੇ ਵਿੱਚ, ਤੇ ਤੁਸੀਂ ਜਿਹੜੇ ਵੀ ਤੁਹਾਡੇ ਹਾਲਾਤ ਸੀਗੇ, ਇੰਨੇ-ਇੰਨੇ ਲੱਖਾਂ ਜਿਹੜੇ ਰੁਪਈਏ ਤੁਸੀਂ ਖਰਚ ਕੇ ਆ ਰਹੇ ਹੋ, ਉਹ ਪੂਰੇ ਨਹੀਂ ਹੋਣੇ ਪੈਸੇ ਤੁਹਾਡੇ। ਸੋ ਇਹ ਜਿਹੜਾ ਰੂਲ ਆ, ਇਹਨੂੰ ਹੁਣ ਕੀ ਹੁੰਦਾ ਕਿ ਬੰਦੇ ਸ਼ੈਤਾਨ ਵੀ ਬਹੁਤ ਆ ਟਿਕਟੋਕ ਤੇ, ਉਹ ਥੋੜਾ ਜੀ। ਜਿਹਾ ਸਿੰਪਲ ਜਿਹਾ ਕਰਕੇ ਦੱਸ ਦਿੰਦੇ, ਲੈ ਕੋਈ ਨਹੀਂ ਬਚ ਜਾਣਾ, ਚੇਂਜ ਹੋ ਜਾਣਾ, ਏਦਾਂ ਹੋ ਜਾਣਾ, ਓਦਾਂ ਹੋ ਜਾਣਾ। ਸੋ ਇਹ ਗੱਲ ਸਹੀ ਹੈ ਕਿ ਪਹਿਲਾਂ ਕਈ ਵਾਰੀ ਸਰਕਾਰਾਂ ਰੂਲ ਪਾਸ ਕਰਦੀਆਂ ਸੀ, ਵਾਪਸ ਲੈ ਲੈਂਦੀਆਂ ਸੀ, ਪਰ ਇਹ ਜਿਹੜੀ ਸਰਕਾਰ ਹੈ, ਇਹ ਰਿਪਬਲਿਕਨ ਨੇ ਨਹੀਂ, ਇਹ ਡੈਮੋਕ੍ਰੈਟ ਨੇ ਇਹ ਕੀਤਾ, ਤੇ ਜੀ। ਨਵੰਬਰ ਤੱਕ ਇਹ ਕਿਤੇ ਨਹੀਂ ਜਾਣੇ। ਤੇ ਇਹ ਰੂਲ ਜਿਹੜੇ ਹੈਗੇ ਆ, ਇਹਦਾ ਸਾਲ ਤੱਕ ਲੱਗਦਾ ਨਹੀਂ ਕੋਈ ਵੀ ਨਿਪਟਾਰਾ ਜਿਹੜਾ ਹੋਣਾ ਵਾ ਕੋਰਟ ਰਾਹੀਂ ਜਾਂ ਕਿੱਦਾਂ। ਤੇ ਤੁਸੀਂ ਇਹ ਜਿਹੜਾ ਰੂਲ ਆ, ਇਹ ਆਪਣੀ ਜਿਹੜੀ ਸਾਰੀ ਇੰਟਰਵਿਊ ਆ ਜਿਹੜੀ ਅੱਜ ਦੀ ਜੂਨ 8 ਤਰੀਕ ਦੀ, ਇਹਨੂੰ ਪੂਰੇ ਧਿਆਨ ਨਾਲ ਸੁਣੋ, ਫੇਰ ਹੀ ਤੁਸੀਂ ਫੈਸਲਾ ਲਓ। ਕਿਸੇ ਦੇ ਪਿੱਛੇ ਲੱਗ ਕੇ ਆਪਣਾ ਇੱਧਰ ਅਮਰੀਕਾ ਨੂੰ ਨਾ ਆਓ। ਜਿਹੜੇ ਆਪਣੇ ਸਪੈਸ਼ਲੀ ਯੂਰਪ ਤੋਂ ਆ ਆਪਣੇ ਪੰਜਾਬੀ, ਉਹਨਾਂ ਨੂੰ ਵੀ ਬੇਨਤੀ ਆ ਕਿ ਆਪਣੇ ਜਿਹੜੇ ਪੇਪਰ ਆ ਜਾਂ ਤੁਹਾਡੀ ਉਮੀਦ ਵੀ ਹੈਗੀ ਉੱਥੇ ਪੱਕੇ ਹੋਣ ਦੀ, ਤੁਸੀਂ ਨਾ ਇੱਧਰ ਨੂੰ ਆਓ। ਸੇਮ ਥਿੰਗ ਜਿਹੜੇ ਕੈਨੇਡੀਅਨ ਸਟੂਡੈਂਟ ਆ, ਬਹੁਤ ਹਜ਼ਾਰਾਂ ਦੀ ਤਾਦਾਦ 'ਚ ਆਉਂਦੇ ਆ। ਕਈ ਆਪਣੇ ਕੋਲ ਕੇਸ ਹੈਗੇ ਵੀ ਆ। ਸਾਡਾ ਤਾਂ ਹੋਣਾ ਫਾਇਦਾ ਜਦੋਂ ਬੰਦਾ ਆਊਗਾ, ਕੇਸ ਸਾਡੇ ਕੋਲ ਆਊਗਾ, ਜੀ। ਸਿੱਧੀ ਜਿਹੀ ਗੱਲ ਆ। ਪਰ ਸਾਨੂੰ ਏਦਾਂ ਦਾ ਫਾਇਦਾ ਚਾਹੀਦਾ ਨਹੀਂ ਜਿਹਦੇ ਵਿੱਚ ਕਿ ਬੰਦਾ ਪੱਕਾ ਹੀ ਨਾ ਹੋ ਸਕਦਾ ਹੋਵੇ। ਜੀ। ਸੋ ਜਿਹੜੇ ਕੈਨੇਡਾ ਵਾਲੇ ਆ, ਉਹਨਾਂ ਨੂੰ ਵੀ ਪਲੀਜ਼ ਰਿਕੁਐਸਟ ਆ ਕਿ ਨਾ ਆਓ, ਕਿਸੇ ਦੀ ਗੱਲ-ਗੁਲ ਸੁਣ ਕੇ ਬਾਰਡਰ ਨਾ ਟੱਪੋ। ਜਿਹੜੇ ਅਮਰੀਕਾ 'ਚ ਆ, ਜਿਹਨਾਂ ਦੇ ਸੱਜਣ ਮਿੱਤਰ ਕੈਨੇਡਾ 'ਚ ਫਸੇ ਆ, ਤੁਸੀਂ ਪੀਸ ਪਾਰਕ 'ਚ ਨਾ ਲੈਣ ਜਾਓ। ਵੇਟ ਕਰੋ, ਦੇਖੋ ਕਿੱਧਰ ਨੂੰ ਰੈਗੂਲੇਸ਼ਨ ਜਿਹੜੀ ਹੁੰਦੀ ਆ। ਕੈਨੇਡਾ ਦੇ ਵਿੱਚ ਹੀ ਭਾਵੇਂ ਲਾਈਫ ਤੁਹਾਡੀ ਹਾਰਡ ਆ, ਤੁਸੀਂ ਉੱਥੇ ਜਿਹੜਾ ਪੀਆਰ ਵਗੈਰਾ ਲੈਣ ਦੀ ਕੋਸ਼ਿਸ਼ ਕਰੋ। ਪੱਕੇ ਹੋਵੋ ਉੱਥੇ, ਸਿਟੀਜ਼ਨ ਬਣ ਕੇ ਤੁਹਾਡੇ ਕੋਲ ਆਪਸ਼ਨਾਂ ਜਿਹੜੀਆਂ ਖੁੱਲ੍ਹਣੀਆਂ ਵਾ। ਆਹ ਜਿਹੜਾ ਹੁਣ ਅਮਰੀਕਾ ਦਾ ਦੇਸ਼ ਆ, ਇਹਦੇ ਵਿੱਚ ਇਹਨਾਂ ਨੇ ਦਰਵਾਜ਼ਾ ਬਹੁਤ ਜ਼ਿਆਦਾ ਖੋਲ੍ਹਿਆ ਸੀਗਾ। ਜਿਹੜੇ ਆ ਗਏ, ਆ ਗਏ। ਜਿਹੜੇ ਨਹੀਂ ਆਏ, ਜਿਹੜੇ ਰਹਿ ਗਏ, ਰਹਿ ਗਏ। ਕਿਉਂਕਿ ਜਿੱਦਾਂ ਦੱਸਿਆ ਕਿ ਅਪ੍ਰੈਲ 2023 ਵਾਲੇ ਦਾ ਕੇਸ ਪਾਸ ਹੋ ਸਕਦਾ ਵਾ। ਮਈ 2023 ਵਾਲੇ ਦਾ ਉਹਨੇ ਕੇਸ ਜਿਹੜਾ ਉਹ ਤੋਂ ਬਾਅਦ ਵਾਲਿਆਂ ਦਾ ਉਡਾ ਦੇਣਾ। ਸੋ ਇਹ ਸਿੰਪਲ ਜਿਹੜੀ ਗੱਲ ਆ, ਇਹਦੇ ਵਿੱਚ ਕੋਈ ਆਪਾਂ ਇਹਨੂੰ ਮਿਰਚ ਮਸਾਲਾ ਲਾ ਕੇ ਨਹੀਂ ਕਹਿ ਰਹੇ। ਸੋ ਇਹ ਸਿੰਪਲ ਜਿਹੜਾ ਰੂਲ ਆ, ਬਲੈਕ ਲੈਟਰ ਆਫ ਦਾ ਲਾਅ ਆ, ਇਹਨਾਂ ਪੰਗਾ ਨਾ ਲਓ। ਮੈਨੂੰ ਨਹੀਂ ਲੱਗਦਾ ਕਿ ਕੋਈ ਵਕੀਲ ਹੋਣਾ ਹੋਰ ਜਿਹੜਾ ਤੁਹਾਨੂੰ ਕਹੂਗਾ ਕਿ ਨਾ ਆਓ ਇੱਥੇ, ਹਨਾ, ਕਿ ਸਾਰਿਆਂ ਨੂੰ ਰੁਕ ਜਾਓ। ਸੋ ਇਹ ਆ ਕਿ ਪੈਸੇ ਨਾ ਆਪਣੇ ਲੱਖਾਂ ਦੇ ਵਿੱਚ ਤੁਸੀਂ ਵੇਸਟ ਕਰੋ। ਇਹਨੂੰ ਰੇਡੀਓ ਖਬਰਾਂ ਸੁਣੋ, ਜੇ ਕੋਈ ਚੇਂਜ ਆਈ ਤੇ ਆਪਾਂ ਤੁਹਾਨੂੰ ਖੁਦ ਦੱਸਾਂਗੇ ਇੱਥੇ ਏਦਾਂ। ਤੇ ਜ਼ਿਆਦਾਤਰ ਕੀ ਆ ਕਿ ਜਦੋਂ ਬੰਦਾ ਕੋਈ ਸਧਾਰਨ ਬੰਦਾ ਉਹ ਆਉਂਦਾ, ਕੋਈ ਹੋਰ ਤਰੀਕਾ ਨਹੀਂ ਹੈਗਾ, ਕੋਈ ਹੋਰ ਹੱਲ, ਕੋਈ ਵਕੀਲ ਨੇ ਹੱਲ ਕੱਢ ਦੇਣਾ, ਕੋਈ ਏਦਾਂ ਕੱਢ ਦੇਣਾ। ਸੋ ਵਕੀਲ ਕੋਈ ਜਾਦੂਗਰ ਨਹੀਂ ਹੁੰਦਾ ਕਿ ਉਹਨੇ ਕੋਈ ਹੱਲ ਕੱਢ ਦੇਣਾ ਵਾ। ਸਾਰਿਆਂ ਨੂੰ ਸੇਮ ਹੀ ਰੂਲ ਆ। ਤੇ ਇਹਨੂੰ ਪਲੀਜ਼ ਜਿਹੜਾ ਬਿਲਕੁਲ ਗੌਰ ਨਾਲ ਸੁਣੋ। ਜਿਹੜੇ ਤੁਹਾਡੇ ਕੋਈ ਕਰੀਬੀ ਵੀ ਹੈ, ਸੱਜਣ ਮਿੱਤਰ ਵੀ, ਉਹਨਾਂ ਨੂੰ ਵੀ ਕਹੋ ਕਿ ਨਾ ਆਓ, ਪੈਸੇ ਨਾ ਆਪਣੇ ਖਰਾਬ ਕਰੋ। ਜੀ। ਸੋ ਬਿਲਕੁਲ ਸਰੋਤਿਓ, ਤੁਸੀਂ ਲਾਈਵ ਸ਼ੋਅ ਸੁਣ ਰਹੇ ਹੋ ਅਟਾਰਨੀ ਜੇ ਟਿਰਕੀਆਣਾ ਉਹਨਾਂ ਦੇ ਨਾਲ। ਬਹੁਤ ਜ਼ਿਆਦੇ ਚੇਂਜਸ ਆਈਆਂ ਆ ਪੋਲੀਟੀਕਲ ਅਸਾਈਲਮ ਕੇਸ ਦੇ ਵਿੱਚ। ਅੱਜ ਵਾਲੇ ਸ਼ੋਅ ਨੂੰ ਬੜੇ ਧਿਆਨ ਨਾਲ ਸੁਣਿਓ। ਜੋ ਲੋਕ ਆਉਣ ਦੀ ਕੋਸ਼ਿਸ਼ ਕਰ ਰਹੇ, ਉਹਨਾਂ ਨੂੰ ਉਹ ਕਲੀਅਰਲੀ ਕਹਿ ਰਿਹਾ, ਭਾਈ ਨਾ ਆਓ, ਤੁਸੀਂ ਇਲੀਗਲ ਕੰਮ ਨਾ ਕਰੋ, ਮੁੜ ਕੇ ਇੱਥੇ ਬਣਨਾ ਕੁਛ ਨਹੀਂ ਹੈਗਾ। ਆਂਢੀ-ਗੁਆਂਢੀ, ਦੂਜੇ ਰਿਸ਼ਤੇਦਾਰਾਂ ਜਾਂ ਆਪਣੇ ਤੁਹਾਡੇ ਦੋਸਤ ਮਿੱਤਰਾਂ ਵੱਲ ਨਾ ਦੇਖੋ ਵੀ ਉਹ ਚੱਲ ਗਿਆ ਜੀ, ਉਹਨਾਂ ਦਾ ਆਹ ਹੋ ਗਿਆ। ਸੋ ਬਹੁਤ ਵਾਰ ਕਈ ਹੋਰ ਅਟਾਰਨੀ ਵੀ ਹੁੰਦੇ ਆ, ਨਹੀਂ ਜੀ ਹੋ ਜਾਣਾ ਕੇਸ, ਆ ਜਾਓ, ਆ ਜਾਓ, ਤੁਹਾਡੇ ਫਾਈਟ ਕਰਾਂਗੇ। ਸੋ ਇਹ ਕਲੀਅਰਲੀ ਕਹਿ ਰਹੇ ਆ ਵੀ ਪੈਸੇ ਖਰਾਬ ਨਾ ਕਰੋ ਤੁਸੀਂ। ਹਾਂ, ਜੀ। ਗਿਮਿਕ ਬਹੁਤ ਹੁਣ ਮੈਂ ਕਿਹਾ ਟਿਕਟੋਕ ਤੇ ਚੱਲਦੇ ਆ। ਕਿਸੇ ਨੇ ਅਖਬਾਰਾਂ ਵਿਛਾਈਆਂ, ਕੋਈ ਥੋੜੇ ਮਾਰ ਰਿਹਾ, ਕੋਈ ਤੀਰ ਛੱਡ ਰਿਹਾ ਵਾ। ਆਪਣੀ ਸਭ ਐਡਵਰਟਾਈਜ਼ਮੈਂਟ ਦੇ ਬੰਦਿਆਂ ਦੇ ਤਰੀਕੇ ਜਿਹੜੇ ਹੁੰਦੇ ਆ। ਜਿਹੜਾ ਬਲੈਕ ਲੈਟਰ ਆਫ ਦਾ ਲਾਅ ਹੈਗਾ, ਉਹ ਤੋਂ ਉੱਤੇ ਕੋਈ ਨਹੀਂ ਹੈਗਾ ਵਾ। ਇਹ ਗੱਲ ਆਪਣੀ ਜਿਹੜੀ ਯਾਦ ਰੱਖਿਓ। ਸੋ ਪੈਸੇ ਨਾ ਆਪਣੇ ਖਰਾਬ ਕਰੋ।
ਤੇ ਜਿਹੜੀ ਹੁਣ ਅਮਰੀਕਾ ਦੇ ਵਿੱਚ ਹੁਣ ਅਗਲੇ 4 ਕੁ ਸਾਲ 'ਚ ਜਿੱਦਾਂ ਵੀ ਰਿਪਬਲਿਕਨ ਆਏ ਆ, ਹੋਣਾ ਇਹ ਆ ਕਿ ਜਿਹੜੀ ਸਾਰੀ ਚੀਜ਼ ਚੱਲਣੀ ਉਹ ਇਹ ਹੈ ਕਿ ਜਿਹੜੇ ਮਈ 2023 ਉਹ ਤੋਂ ਪਹਿਲਾਂ ਵਾਲੇ ਜਿਹੜੇ ਕੇਸ ਆ ਉਹਨਾਂ ਨੂੰ ਕਿੱਦਾਂ ਉਹਨਾਂ ਨੇ ਹੈਂਡਲ ਕਰਨਾ। ਕਿ ਉਹਨਾਂ ਤੇ ਵੀ ਸ਼ਿਕੰਜਾ ਉਹਨਾਂ ਨੇ ਕੱਸਣਾ, ਕਿ ਉਹਨਾਂ ਨੂੰ ਜਾਣ ਦੇਣਾ। ਜੱਜ ਥੋੜੇ ਸਟ੍ਰਿਕਟ ਹੋਣੇ ਸ਼ੁਰੂ ਹੋ ਗਏ ਆ, ਜਿਹੜੇ ਚੰਗੇ ਵੀ ਸੀਗੇ ਆਪਾਂ ਵੇਖਦੇ ਆ। ਤੇ ਇੰਨਾ ਹੁਣ ਉਹ ਪੁਰਾਣੀਆਂ ਵਾਲੀਆਂ ਗੱਲਾਂ ਨਹੀਂ ਰਹੀਆਂ। ਜੀ ਬਿਲਕੁਲ। ਸੋ ਅਮਰੀਕਾ ਦੀ ਜਿਹੜੀ ਸਿਚੁਏਸ਼ਨ ਆ ਬਹੁਤ ਜ਼ਿਆਦਾ ਚੇਂਜ ਆ। ਇਹ ਇੱਕ ਤਾਂ ਇਲੈਕਸ਼ਨ ਆ ਨਵੰਬਰ ਦੇ ਵਿੱਚ। 3 ਮੁੱਦੇ ਮੇਨ ਆ। ਸਭ ਤੋਂ ਵੱਡਾ ਇਸ ਟਾਈਮ ਮੈਂ ਜੀ ਦੇਖ ਰਿਹਾ ਇਮੀਗ੍ਰੇਸ਼ਨ ਦਾ ਮੁੱਦਾ ਆ ਪੂਰੇ ਅਮਰੀਕਾ ਦੇ ਵਿੱਚ। ਹਾਂਜੀ, ਬਿਲਕੁਲ। ਸੋ ਦੂਜੇ ਨੰਬਰ ਦੇ ਉੱਤੇ ਇਕੋਨਮੀ ਨੂੰ ਲੈ ਕੇ ਆ। ਆਪਾਂ ਦੇਖ ਰਹੇ ਹਾਂ ਇਕੋਨਮੀ ਤੇ ਵੀ ਕਾਫੀ ਜ਼ਿਆਦਾ ਅਸਰ ਪਿਆ। ਲੋਕ ਲੇ-ਆਫ ਵਗੈਰਾ ਬਹੁਤ ਹੋਏ ਆ। ਜੌਬਸ ਅਸੀਂ ਪਿਛਲੇ ਹਫ਼ਤੇ ਬੇਕਰਸਫੀਲਡ ਗਏ ਸੀ ਤਾਂ ਲੋਕ ਕਹਿੰਦੇ ਵੀ ਬਹੁਤ ਘਰਾਂ 'ਚ ਲੋਕ ਵਿਹਲੇ ਬੈਠੇ ਆ, ਜਿਹੜੇ ਨਵੇਂ ਪਰਿਵਾਰ ਆਏ ਹੈਗੇ ਆ, ਜੌਬਾਂ ਨਹੀਂ ਮਿਲ ਰਹੀਆਂ। ਤੇ ਤੀਸਰਾ ਕ੍ਰਾਈਮ ਨੂੰ ਤੇ ਹੋਮਲੈਸਨੈਸ ਨੂੰ ਲੈ ਕੇ। ਸੋ ਕ੍ਰਾਈਮ ਤੁਸੀਂ ਦੇਖ ਲਓ ਕਿ ਹੁਣ ਇਮੀਗ੍ਰੈਂਟ ਵੀ ਜਿੱਦਾਂ ਸੀਗੇ, ਤੇ ਕਹਿਣਾ ਨਹੀਂ ਹੁਣ ਚਾਹੀਦਾ, ਆਪਣੇ ਵੀਡੀਓ ਸਾਰਿਆਂ ਨੇ ਦੇਖੀਆਂ ਹੀ ਆ ਹਨਾ, ਕਿ ਆਪਣੀ ਵੀ ਜਦੋਂ ਬੰਦਾ ਡੈਸਪਰੇਟ ਹੋ ਜਾਂਦਾ ਵਾ, ਉਹਨੂੰ ਹੋਮਲੈਸਨੈਸ ਹੀ ਉਹਦੇ ਕੋਲ ਆਪਸ਼ਨ ਲੱਭਦੀ ਆ। ਕਿ ਜੀ, ਜਦੋਂ ਰੋਜ਼ਗਾਰ ਨਹੀਂ ਹੋਣਾ ਜਾਂ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਲੋਕੀ ਜਿੱਦਾਂ ਆ ਗਏ ਆ, ਕੰਮ-ਕੁਮ ਹੈ ਨੀਗੇ, ਤੇ ਜੇ ਖੁਦ ਦੀ ਕੰਟਰੀ ਦੇ ਵਿੱਚ ਹੀ ਰਿਸੈਸ਼ਨ ਸ਼ੁਰੂ ਹੋਇਆ ਵਾ ਕਿ ਲੋਕੀ ਜੋਬਾਂ ਇੱਥੇ ਅਮਰੀਕੀਆਂ ਨੂੰ ਨਹੀਂ ਲੱਭ ਰਹੀਆਂ, ਪੈਸੇ ਜਿੰਨੇ ਉਹਨਾਂ ਨੇ ਵੰਡਣੇ ਹੀ ਵੰਡਤੇ ਆ। ਤੇ ਇਹ ਜਿਹੜਾ ਹਰੇਕ 15-20 ਸਾਲ ਦੇ ਵਿੱਚ ਇੱਕ ਅੱਧੀ ਵਾਰੀ ਰੀਸੈਟ ਜਿਹਾ ਜਿਹੜਾ ਆਉਂਦਾ ਹੁੰਦਾ, ਤੇ ਜੀ, ਜ਼ਿਆਦਾਤਰ ਇਹ ਆਉਂਦਾ ਉਦੋਂ ਕਿ ਸਰਕਾਰ ਨੇ ਪੈਸਾ ਵੀ ਬਹੁਤ ਵੰਡਿਆ ਸੀਗਾ। ਲੋਕੀ ਉੱਡੇ ਵੀ ਬਹੁਤ ਹੀ ਰਾਤੋਂ ਰਾਤ ਇੰਸਟੈਂਟ ਅਮੀਰ ਹੋਏ ਸੀਗੇ ਕਿ 25-25 30-30 ਹਜ਼ਾਰ ਲੋਕੀ ਤਨਖਾਹਾਂ ਕੁੱਟਦੇ ਸੀਗੇ। ਤੇ ਹੁਣ ਇਹ ਜਿਹੜਾ ਸੀਗਾ ਕਿ ਜਿਹੜਾ ਪੈਸਾ ਪੰਪ ਕੀਤਾ ਸੀਗਾ, ਉਹਨੇ ਇਨਫਲੇਸ਼ਨ ਕ੍ਰੀਏਟ ਕਰਤੀ ਆ। ਇਕੋਨਮੀ ਦਾ ਕੁਛ ਪਤਾ ਨਹੀਂ। ਸਿਲੀਕਨ ਵੈਲੀ ਦੇ ਵਿੱਚ ਹੀ ਜੋਬ ਲੋਸ ਜਿਹੜੇ ਬੜੇ ਆ। ਰੀਅਲ ਐਸਟੇਟ ਵਗੈਰਾ ਤੋਂ ਤੁਸੀਂ ਦੇਖ ਲਓ ਸਾਰਾ ਕਿੰਨੀ ਅੱਗ ਫੜੀ ਸੀਗੀ। ਸਾਰਾ ਜਿਹੜਾ ਟਰੱਕਿੰਗ ਦਾ ਦੇਖ ਲਓ ਕਿੰਨਾ ਬੁਰਾ ਹਾਲ ਆ। ਸਟੋਰਾਂ ਵਾਲਿਆਂ ਨੂੰ, ਗੈਸ ਸਟੇਸ਼ਨਾਂ ਵਾਲਿਆਂ ਨੂੰ ਪੁੱਛ ਕੇ ਦੇਖ ਲਓ। ਸਾਰੇ ਪਾਸੇ ਜਿਹੜੀ ਸਿਚੁਏਸ਼ਨ ਕਾਫੀ ਬੈਡ ਹੈਗੀ ਆ। ਤੇ ਤੇ ਜੀ, ਉਹਦੇ ਵਿੱਚ ਨਾ ਹੁਣ ਕੀ ਆ, ਜਿਹੜਾ ਜਦੋਂ ਕੀ ਹੁੰਦਾ ਕਿ ਇਹਦੇ ਵਿੱਚ ਕੋਈ ਏਦਾਂ ਨਹੀਂ ਕਿ ਕੋਈ ਆਪਾਂ ਕਿਸੇ ਦੀ ਫੀਲਿੰਗ ਹਰਟ ਕਰਨ ਲਈ ਗੱਲ ਕਰ ਰਹੇ ਆ ਜਾਂ ਕੋਈ ਰੇਸਿਸਟ ਗੱਲ ਕਰ ਰਹੇ ਆ, ਕਿੱਦਾਂ ਵਾ। ਆਪਾਂ ਖੁਦ ਇਮੀਗ੍ਰੈਂਟ ਹੈਗੇ ਆ। ਸਾਡੇ ਸਾਰੇ ਕਲਾਇੰਟ ਜਿਹੜੇ ਇਮੀਗ੍ਰੈਂਟ ਆ, ਹਰੇਕ ਜਿਹੜਾ ਸਾਡਾ ਕੰਮਕਾਰ ਜਿਹੜਾ ਸਾਰਾ ਕਹਿ ਲਓ ਕਿ 15 ਸਾਲ ਬਾਅਦ ਜਿਹੜਾ ਇਮੀਗ੍ਰੈਂਟਸ ਨਾਲ ਪਿਆ। ਮਗਰੋਂ ਪਰਿਵਾਰ ਸਾਰਾ ਜਿਹੜਾ ਉਹ ਵੀ ਇੰਡੀਆ ਤੋਂ। ਏਦਾਂ ਕਿ ਜਦੋਂ ਬਹੁਤ ਜ਼ਿਆਦਾ ਗਿਣਤੀ 'ਚ ਜਨਤਾ ਆ ਜਾਂਦੀ ਆ, ਜਿਹਨਾਂ ਨੂੰ ਤਾਂ ਨੌਕਰੀਆਂ ਵਗੈਰਾ ਸਾਰੀਆਂ ਲੱਭ ਜਾਂਦੀਆਂ, ਉਹ ਬਹੁਤ ਸੌਖੇ ਤਰੀਕੇ ਨਾਲ ਅਬਜ਼ੋਰਬ ਹੋ ਜਾਂਦਾ ਅਮਰੀਕਨ ਸੋਸਾਇਟੀ ਦੇ ਵਿੱਚ ਹਨਾ। ਜੀ, ਸੋ ਹੁਣ ਜਿੱਦਾਂ ਕੈਨੇਡਾ ਦੇ ਵਿੱਚ ਚੱਲਿਆ ਕਿ ਬਹੁਤ ਜ਼ਿਆਦਾ ਪਹਿਲਾਂ ਤਾਂ ਜਦੋਂ ਇਮੀਗ੍ਰੈਂਟ ਜਿੱਦਾਂ ਆਉਂਦੇ ਆ, ਪਹਿਲਾਂ ਕਿਸੇ ਨੇ ਕਈ ਕੈਨੇਡੀਅਨਸ ਨੇ ਬੋਲਣਾ ਸ਼ੁਰੂ ਕੀਤਾ ਕਿ ਯਾਰ ਇਹ ਆ ਕੇ ਨਾ ਇਹਨਾਂ ਨੇ ਥੋੜਾ ਜਿਹਾ ਪੀਸ ਖਰਾਬ ਕਰਤਾ। ਜੀ, ਪਹਿਲਾਂ ਲੋਕੀ ਉਹਨਾਂ ਦੇ ਪਿੱਛੇ ਪਏ ਕਿ ਤੁਸੀਂ ਐਵੇਂ ਹੀ ਬੋਲੀ ਜਾਂਦੇ ਸਟੂਡੈਂਟ ਨੂੰ, ਏਦਾਂ ਕਰਤਾ, ਓਦਾਂ ਕਰਤਾ। ਉਸ ਤੋਂ ਬਾਅਦ ਜਦੋਂ ਚੀਜ਼ਾਂ ਵੱਧਦੀਆਂ ਗਈਆਂ ਤੇ ਹੁਣ ਤੁਸੀਂ ਲਾ ਲਓ ਕਿ ਸ਼ੋਅ ਜਿਹੜਾ ਕਿ ਆਇਆ ਕਿ ਕੋਈ ਵੀ ਬੰਦਾ ਜਦੋਂ ਸਿੰਪੈਥੀ ਨਹੀਂ ਕਰਦਾ, ਤੁਸੀਂ ਵੀਡੀਓ ਦੇਖੀ ਹੋਣੀ ਹੈ, ਕੋਈ ਲਿਕਰ ਸਟੋਰ ਤੋਂ ਚੋਰੀ ਕਰ ਰਿਹਾ ਵਾ, ਕੋਈ ਟਰੱਕਾਂ ਦੀਆਂ ਲਾਈਟਾਂ ਲਾਈ ਜਾਂਦਾ। ਆਪਣਾ ਜਿਹੜੇ ਆਪਣੇ ਬੰਦੇ ਪਹਿਲਾਂ ਏਦਾਂ ਨਹੀਂ ਆਪਾਂ ਕਹਿੰਦੇ ਹੁੰਦੇ ਸੀ ਕਿ ਯਾਰ ਸੈਨ ਫਰਾਂਸਿਸਕੋ 'ਚ ਏਦਾਂ ਚੋਰੀ ਕਰ ਲੈਂਦੇ ਆ, ਬੈਗਾਂ 'ਚ ਆਹ ਕਰ ਲੈਂਦੇ ਆ ਹਨਾ। ਤੇ ਟਾਈਮ ਜਿਹੜੇ ਕਾਫੀ ਡੈਸਪਰੇਟ ਆ ਗਏ ਆ ਕਿਉਂਕਿ ਕਰਜ਼ਾ-ਕੁਰਜ਼ਾ ਲੋਕਾਂ ਨੇ ਚੁੱਕਿਆ, ਰਹਿਣਾ ਖਾਣਾ ਜਿਹੜਾ ਉਹ ਆ, ਤੇ ਸਟੋਰਾਂ ਦਾ ਜਿਹੜਾ ਹੁਣ ਬੋਟਮ ਡਾਲਰ ਆ, ਤਨਖਾਹ ਵਾ ਉਹ ਵੀ ਘੱਟ ਆ। ਪਹਿਲਾਂ ਤਾਂ ਬੰਦਾ ਲੱਭਦਾ ਨਹੀਂ ਹੁੰਦਾ ਹੈਗਾ ਕੋਵਿਡ 'ਚ, ਤਾਂ ਬੰਦਾ ਇਮੀਗ੍ਰੇਸ਼ਨ ਲਾਇਰ ਨੂੰ ਵੀ ਕਹਿੰਦੇ ਕਿ ਯਾਰ ਜੇ ਕੋਈ ਆਪਣਾ ਕਲਾਇੰਟ ਨਾਲ ਦੱਸਿਓ, ਕੋਈ ਜੇ ਕੋਈ ਬੰਦਾ ਜੋਬ ਲੱਭਦਾ, ਉਹ ਵਾਲਾ ਹਿਸਾਬ ਕਿਤਾਬ ਸੀਗਾ ਕਿ ਵਰਕਰਾਂ ਦੀ ਵੈਲਿਊ ਇੰਨੀ ਕੁ ਜ਼ਿਆਦਾ ਸੀਗੀ ਜਦੋਂ ਉਹਨਾਂ ਨੇ ਰੋਕਿਆ ਸੀਗਾ। ਜੀ, ਉਸ ਤੋਂ ਬਾਅਦ ਜਦੋਂ ਫਲੱਡ ਗੇਟ ਖੁੱਲੇ, ਲੋਕੀ ਬਹੁਤ ਜ਼ਿਆਦਾ ਆ ਗਏ। ਸੋ ਹੁਣ ਪ੍ਰੋਬਲਮ ਇਹ ਹੋ ਗਈ ਕਿ ਪਹਿਲਾਂ ਉਹ ਜਿਹੜੇ ਬੰਦੇ ਅਬਜ਼ੋਰਬ ਹੋਊਗੇ ਸਾਰੇ ਇੱਧਰ-ਉੱਧਰ, ਉਹਨਾਂ ਦਾ ਕੰਮ ਜਿਹੜਾ ਸੈੱਟ ਹੋਊਗਾ, ਫੇਰ ਨਵੇਂ ਵਾਲਿਆਂ ਤੇ ਆ। ਸੋ ਸਰਕਾਰ ਇੱਕ ਗੱਲੋਂ ਆਪਣੀ ਸਹੀ ਆ ਕਿ ਜੇ ਬਾਰਡਰ ਉਹ ਅਨਲਿਮਿਟਿਡ ਹੀ ਖੁੱਲੀ ਰੱਖਣ, ਹੋਰ ਬੰਦੇ ਤੇ ਬੰਦਾ ਆਈ ਜਾਵੇ। ਜਿਹੜੇ ਆਲਰੇਡੀ ਪਹਿਲਾਂ ਵਿਚਾਰੇ ਆਏ ਆ, ਪੈਸੇ-ਪੂਸੇ ਲਾ ਕੇ, ਉਹਨਾਂ ਦਾ ਤਾਂ ਅਜੇ ਕੁਛ ਬਣਿਆ ਨਹੀਂ। ਉਹ ਤਾਂ ਬੰਦੇ ਅਜੇ ਅਬਜ਼ੋਰਬ ਹੋਏ ਨਹੀਂ ਹਨਾ, ਕਿਉਂਕਿ ਹੁਣ ਪਲਾਨ ਸਾਰਿਆਂ ਦਾ ਇਹੀ ਹੁੰਦਾ ਕਿ ਆ ਗਿਆ ਵਰਕ ਪਰਮਿਟ, ਫਿਰ ਟਰੱਕ-ਟਰੁੱਕ ਜਿਹੜਾ ਉਹ ਕਰ ਲੈਣਾ। ਹੁਣ ਦੇਖੋ ਟਰੱਕਿੰਗ ਦੀ ਇੰਡਸਟਰੀ ਦਾ ਵੀ ਏਦਾਂ ਵਾ। ਤੇ ਜੇ ਤੁਸੀਂ ਪਹਿਲਾਂ ਇਹ ਜਿਹੜਾ ਹੁਣ 2-3 ਸਾਲ ਇਹੀ ਰਿਹਾ ਲੋਕਾਂ ਦਾ ਕਿ ਚੱਲ ਸਟੋਰ, ਫਿਰ ਉਹ ਹੁਣ ਭਾਜੀ ਆਪਣਾ ਮਤਲਬ ਆਮ ਸਰਪ੍ਰਾਈਜ਼ਡ ਕਿ ਪਿਛਲੇ 6 ਕੁ ਮਹੀਨਿਆਂ ਦੇ ਵਿੱਚ ਨੰਬਰ ਆਫ ਜਿਹੜਾ Uber, DoorDash ਦੇ ਆਪਣੇ ਪੰਜਾਬੀ ਜਿਹੜੇ ਡਰਾਈਵਰ ਆ, ਆਲਮੋਸਟ ਆਪਣੇ ਬਹੁਤ ਜ਼ਿਆਦਾ ਬੰਦੇ ਇੱਕਦਮ ਹੀ ਆ ਗਏ ਕਿ ਜਿੱਦਾਂ ਹੁਣ ਆਹੀ ਇੰਡਸਟਰੀ ਜਿਹੜੀ ਬਚੀ ਹੈ, ਸੀਗੇ ਨਹੀਂ ਪਹਿਲਾਂ। ਜੀ, ਤੇ ਸਿਲੀਕਨ ਵੈਲੀ 'ਚ ਆਪਣੇ ਹੁਣ ਜਿੱਦਾਂ ਤੁਸੀਂ ਜਿਹੜਾ ਹੁਣ ਜਿੱਦਾਂ ਆਹ ਵਾਲਾ ਜਿੱਧਰ ਨੂੰ ਬੰਦੇ ਨੂੰ ਦਿਖਦਾ ਕਿ ਯਾਰ ਕਿੱਧਰ ਨੂੰ ਹੁਣ ਕੋਈ ਰੋਜ਼ਗਾਰ ਜਿਹੜਾ ਮਿਲ ਸਕਦਾ। ਤੇ ਇਹ ਜਿਹੜੀਆਂ ਚੀਜ਼ਾਂ ਇੰਡਸਟਰੀਆਂ ਇਹ ਵੀ ਟਾਈਮ ਨਾਲ ਆਪਣੀਆਂ ਚੇਂਜ ਹੋ ਜਾਂਦੀਆਂ ਹਨਾ, ਕਿ ਕਦੀ ਬੰਦਾ ਇੱਧਰ ਨੂੰ ਜਾਂਦਾ ਸੱਬੇ ਵਾਲੇ ਪਾਸੇ ਲੱਗ ਗਿਆ, ਕਦੀ 7-Eleven ਨਾਲ
ਤਾਂ ਹੁਣ ਜਿਹੜੇ ਸਰਵਿਸ ਵਾਲੇ ਆ, ਤੁਸੀਂ ਦੇਖੋ ਕਿ ਡੋਰਡੈਸ਼ ਵਗੈਰਾ, ਉਬਰ ਵਗੈਰਾ, ਕਾਫੀ ਜਿਹੜੇ ਲੋਕੀ ਆ ਸ਼ਹਿਰਾਂ ਦੇ ਵਿੱਚ ਆਪਣੇ ਤੁਹਾਨੂੰ ਕੰਮ ਕਰਦੇ ਜਿਹੜੇ ਵਿਖ ਜਾਊਗੇ। ਸੋ ਇਹਦਾ ਪਹਿਲਾਂ ਤੁਸੀਂ ਜੇ ਕਿਸੇ ਨੂੰ ਸਲਾਹ ਵੀ ਦੋਗੇ, ਯਾਰ ਤੂੰ ਇੱਧਰ ਆ ਜਾ, ਰਹਿ ਜਾ, ਕੰਮ ਕਰ ਲੈ, ਉਹਨੇ ਕਹਿਣਾ ਨਹੀਂ, ਨਹੀਂ ਮੈਂ ਤਾਂ ਹੁਣ ਜਿਹੜਾ ਟਰੱਕ ਤੇ ਹੀ ਜਾਣਾ। ਸੋ ਹੁਣ ਉਹ ਜੀ, ਚੀਜ਼ ਆ ਕਿ ਦੇਖੋ ਸਾਲ 'ਚ ਹੀ ਕਿੱਦਾਂ ਫ਼ਰਕ ਜਿਹੜਾ ਪੈ ਗਿਆ ਕਿ ਲੋਕਾਂ ਨੂੰ ਮੌਕੇ ਦੇ ਹਿਸਾਬ ਨਾਲ ਆਪਣਾ ਐਡਜਸਟ ਜਿਹੜਾ ਕਰਨਾ ਪੈਂਦਾ। ਤੇ ਹੁਣ ਉੱਤੋਂ ਤੁਸੀਂ ਇਮੀਗ੍ਰੇਸ਼ਨ ਵਾਲੇ ਮੁੱਦੇ ਜਿਹੜੇ ਆਹ ਸਾਰੇ ਲਗਾ ਲਓ, ਤੇ ਇਹ ਇੱਕ ਦਿਨ ਜਨਤਾ ਨੂੰ ਮੈਸੇਜ ਜਾਊਗਾ ਜ਼ਰੂਰ, ਜਿਹੜੇ ਪਿੱਛੇ ਆ ਕਿ ਯਾਰ ਨਹੀਂ, ਪੈਸਾ ਖਰਾਬ ਨਾ ਕਰੀਏ। ਪਰ ਉਹੀ ਹੈ ਕਿ ਇੰਨੇ ਸਾਰੇ ਲੋਕਾਂ ਦੇ ਪੈਸੇ ਖਰਾਬ ਹੁਣ, ਜਿਹੜੀ ਤੁਹਾਨੂੰ ਚੀਜ਼ ਸਾਲ ਬਾਅਦ ਪਤਾ ਲੱਗਣੀ ਆ, ਉਹ ਆਪਾਂ ਇਹ ਪ੍ਰੋਗਰਾਮ ਰਾਹੀਂ ਤੁਹਾਨੂੰ ਯਾਰ ਪਹਿਲਾਂ ਹੀ ਦੱਸ ਰਹੇ ਹਾਂ ਕਿ ਅਮਰੀਕਾ 'ਚ ਆਹ ਹਾਲਾਤ ਆ। ਤੇ ਕਈ ਵਾਰੀ ਆਪਣੇ ਰੀਅਲ ਕੇਸਾਂ ਦੀ ਮੈਂ ਤੁਹਾਨੂੰ 2-3 ਦੀ ਗੱਲ ਦੱਸਦਾ ਕਿ ਕੋਈ ਫਿਲੀਪੀਨਸ ਤੋਂ, ਕੋਈ ਆਪਣੇ ਇਟਲੀ ਤੋਂ, ਫਰਾਂਸ ਤੋਂ, ਮਤਲਬ ਰੀਅਲ ਜਿਹੜੇ ਕੇਸ ਆ ਕਿ ਬੰਦੇ ਚੰਗੇ ਚੱਲਦੇ ਚਲਾਉਂਦੇ ਆਪਣੇ ਜਿਹੜੇ ਕੰਮ ਛੱਡ ਕੇ ਆ ਗਏ, ਤੇ ਰਿਸ਼ਤੇਦਾਰਾਂ ਨੇ ਉਰੇ ਟੌਰ ਮਾਰਤੀ, ਮਤਲਬ ਜੀ, ਸਿੰਪਲ ਅੱਖਰਾਂ ਦੇ ਵਿੱਚ ਕਿ ਜੀ, ਆਪਾਂ ਬੈਟਰ ਆ ਤੇ ਤੁਹਾਨੂੰ ਵੀ ਆਉਣਾ ਚਾਹੀਦਾ, ਬੈਟਰ ਹੋਣਾ ਚਾਹੀਦਾ। ਤੇ ਜਦੋਂ ਉਹ ਆਏ, ਪਹਿਲੀ ਗੱਲ ਤਾਂ ਉਹਨਾਂ ਦੀ ਆਬਜ਼ਰਵੇਸ਼ਨ ਇਹ ਸੀਗੀ ਕਿ ਇਹ ਬੈਟਰ ਨਹੀਂ ਹੈਗਾ। ਕਈਆਂ ਨੇ ਤਾਂ ਇਹ ਵੀ ਕਿਹਾ ਕਿ ਯਾਰ ਨਿਆਣੇ ਆ ਕੇ ਕਹਿੰਦੇ ਕਿ ਡੈਡੀ ਕਿੱਥੇ ਲਿਆਏ ਆਹ, ਜੀ, ਖੱਟਰ ਜਿਹਾ ਦੇਸ਼ ਆ, ਟੁੱਟੇ ਜਿਹੇ ਘਰ ਆ। ਤੇ ਜੀ, ਉਹ ਜਿਹੜਾ ਤੁਸੀਂ ਅਮਰੀਕਾ ਫਿਲਮਾਂ-ਫੁਲਮਾਂ 'ਚ ਦੇਖਦੇ ਆ ਕਿ ਸਾਰਾ ਸੱਜਿਆ-ਸੁੱਜਿਆ ਨਿਖਰਿਆ, ਏਦਾਂ ਨਹੀਂ ਹੈਗਾ। ਜਦੋਂ ਬੰਦਾ ਇਮੀਗ੍ਰੈਂਟ ਨਵਾਂ ਆਉਂਦਾ, ਉਹ ਹਰੇਕ ਬੰਦਾ ਨਹੀਂ ਕਿ ਤੁਸੀਂ ਪੋਸ਼ ਨੇਬਰਹੁੱਡ ਦੇ ਵਿੱਚ ਜਾ ਕੇ ਜੀ, ਘਰ ਤੁਹਾਨੂੰ ਅਪਾਰਟਮੈਂਟ ਮਿਲ ਜਾਣਾ। ਤੇ ਉਹ ਫਿਰ ਐਕਚੁਅਲ ਦੇ ਵਿੱਚ ਏਦਾਂ ਹੁੰਦਾ ਨਹੀਂ, ਕੰਮ-ਕੁੰਮ ਦੀ ਪ੍ਰੋਬਲਮ ਵਾਕਈ ਇੱਥੇ ਹੈਗੀ ਆ ਇਸ ਵੇਲੇ। ਤੇ ਔਨ ਟਾਪ ਆਫ ਇਮੀਗ੍ਰੇਸ਼ਨ ਜਿਹੜੇ ਹੈਗੇ, ਦੇਸ਼ ਦੇ ਹਾਲਾਤ ਵੀ ਕੁਛ ਵਧੀਆ ਸੰਕੇਤ ਜਾਂ ਨਹੀਂ ਕਰਦੇ ਪਏ ਕਿ ਵਧੀਆ ਪਾਸੇ ਜਿਹੜੇ ਜਾਊਗੇ। ਤੇ ਕਈ ਵਾਰੀ ਏਦਾਂ ਹੁੰਦਾ ਨਾ ਬੰਦੇ ਦਾ ਸੋਚ ਕਿ ਯਾਰ ਕੋਈ ਨਹੀਂ, ਮੈਂ ਔਖਾ-ਸੌਖਾ ਹੋ ਕੇ ਕਰ ਲੈਣਾ, ਅਮਰੀਕਾ ਵਾ ਮੈਂ ਚੱਲ ਜਾਣਾ। ਤੇ ਕਿਹਾ ਸਾਨੂੰ ਵੀ ਏਦਾਂ ਹੀ ਆ ਕਿ ਇੱਥੇ ਸਾਰੇ ਸੁਪਨੇ ਸੱਚ ਹੋ ਜਾਂਦੇ ਆ, ਜੋ ਵੀ ਬੰਦੇ ਨੇ ਕਰਨਾ। ਪਰ ਇਹ ਫਿਲਹਾਲ ਜਿਹੜਾ ਅਮਰੀਕਨ ਡਰੀਮ, ਇਹ ਡਰੀਮ ਹੀ ਰਹਿ ਗਿਆ ਹੁਣ ਇਸ ਵੇਲੇ। ਤੇ ਥੋੜ੍ਹੀ ਜਿਹੀ ਪੌਜ਼ ਲਾਓ, ਇਹਨੂੰ ਸੋਚੋ। ਤੇ ਪੈਸੇ-ਪੂਸੇ ਬਣਦੇ ਨਹੀਂ ਇੱਥੇ ਲੋਕਾਂ ਦੇ ਇਸ ਵੇਲੇ। ਥੋੜ੍ਹੀ ਨਹੀਂ ਬਹੁਤ ਜ਼ਿਆਦਾ ਚੇਂਜਿਸ ਹੋਈ ਆ। ਨਾਲੇ ਦੁਨੀਆ ਦੇ ਵਿੱਚ ਬਹੁਤ ਇਸ ਟਾਈਮ ਅਪਹੇਵਲ ਹੈਗਾ ਆ। ਉੱਧਰ ਯੂਕਰੇਨ, ਰਸ਼ੀਆ ਦੀ ਲੜਾਈ ਆ, ਅਮਰੀਕਾ ਪੂਰੀ ਤਰ੍ਹਾਂ ਇਨਵੋਲਵ ਆ। ਗਾਜ਼ਾ ਇਜ਼ਰਾਈਲ ਦੇ ਵਿੱਚ ਆ, ਚਾਈਨਾ ਦੇ ਨਾਲ, ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਜਿਹੜੀ ਨਵੀਂ ਪ੍ਰੈਜ਼ੀਡੈਂਟ ਆਈ ਆ, ਲੈਫਟਿਸਟ ਹੈਗੀ ਆ, ਉਹਦੇ ਨਾਲ ਕਿੱਦਾਂ ਦੇ ਰਿਲੇਸ਼ਨ ਬਣਨੇ ਹੈਗੇ ਆ ਅਮਰੀਕਾ ਵਾਲਿਆਂ ਦੇ। ਸੋ ਸਿਚੁਏਸ਼ਨ ਕਾਫੀ ਬੈਡ ਆ। ਇੱਕ ਦੂਜੇ ਦੇ ਮਗਰ ਲੱਗ ਕੇ, ਜਾਂ ਕਈ ਜਿਹੜੇ ਵਕੀਲ ਆ ਐਵੇਂ ਹੀ ਉੱਥੇ ਜਾ ਕੇ ਟਿਕਟੋਕ ਪਾਉਂਦੇ ਰਹਿੰਦੇ ਆ ਕਿ ਆ ਜਾਓ, ਆ ਜਾਓ, ਅਸੀਂ ਜਿਹੜਾ ਸ਼ੋਅ ਜਿਹੜਾ ਤੁਹਾਡਾ ਤੁਹਾਨੂੰ ਇੱਥੇ ਸਾਂਭ ਲੈਣਾ ਆ। ਤੁਹਾਨੂੰ ਕਲੀਅਰ ਪਿਕਚਰ ਦਿੱਤੀ ਹੈਗੀ ਆ। ਸੋ ਕੋਈ ਵੀ ਤੁਹਾਡਾ ਜਿਹੜਾ ਦੋਸਤ ਮਿੱਤਰ ਰਿਸ਼ਤੇਦਾਰ ਇਸ ਟਾਈਮ ਆ ਗਿਆ ਆ ਜਾਂ ਆ ਰਿਹਾ ਆ, ਉਹਨਾਂ ਨੂੰ ਮੇਕ ਸ਼ੋਰ ਕਰਿਓ ਵੀ ਅੱਜ ਵਾਲਾ ਜਿਹੜਾ ਸਾਡਾ ਸ਼ੋਅ ਆ ਉਹਨੂੰ ਧਿਆਨ ਨਾਲ ਸੁਣ, ਜੂਨ 8 ਸ਼ਨਿਚਰਵਾਰ ਵਾਲਾ। ਜੀ। ਤੇ ਸਰੋਤਿਓ, ਤੁਹਾਡੇ ਤੋਂ ਮਾਫੀ ਵੀ ਮੰਗਦੇ ਆ ਕਿਉਂਕਿ ਅੱਜ ਅਸੀਂ ਕਾਲਸ ਨਹੀਂ ਲੈ ਸਕੇ। ਸਾਡੇ ਕੋਲ ਸਮਾਂ ਘੱਟ ਆ। ਪੰਜਾਬੀ ਰੇਡੀਓ ਯੂਐਸ ਦੀ ਟੀਮ ਨੇ ਰੀਨੋ ਪਹੁੰਚਣਾ ਆ। ਰੀਨੋ ਗੁਰਦੁਆਰਾ ਸਾਹਿਬ ਨਗਰ ਕੀਰਤਨ ਆ ਐਤਵਾਰ ਨੂੰ, ਤੇ ਉੱਥੇ ਸਾਡੀ ਟੀਮ ਪਹੁੰਚੂਗੀ। ਮਿਲਿਓ ਜ਼ਰੂਰ ਜੇ ਉੱਥੇ ਤੁਸੀਂ ਆਏ। ਤੇ ਇੱਕ ਵਾਰੀ ਫੇਰ ਮੈਂ ਤਿਰਕੀਆਣਾ ਉਹਨਾਂ ਦੇ ਜਿਹੜੇ ਆਫਿਸ ਦਾ ਨੰਬਰ ਦੱਸਦਾ ਜਾਵਾਂ, 4159090503, 4159090503। ਤੇ ਜੇ ਤਿਰਕੀਆਣਾ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸੋ ਸਰੋਤਿਓ, ਇਹ ਸਾਡਾ ਅੱਜ ਦਾ ਅਪਡੇਟ ਇਮੀਗ੍ਰੇਸ਼ਨ ਦਾ ਸ਼ੋਅ ਸੀ। ਸੌਰੀ ਅਸੀਂ ਕਾਲਸ ਨਹੀਂ ਲੈ ਸਕੇ, ਤੇ ਇਸ ਨੂੰ ਸੁਣਿਓ ਜ਼ਰੂਰ ਦੁਬਾਰਾ ਕੀ। ਸੋ ਸਾਰੇ ਹੀ ਸਰੋਤਿਆਂ ਤੋਂ ਇਜਾਜ਼ਤ ਮੰਗਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।